ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ ਵੈਸੇ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਸੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 31 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਭਖ ਦੇ ਮਸਲੇ ਤੋਂ, ਪੰਜਾਬ ਦੇ ਭਖ ਦੇ ਮੁੱਦੇ ਤੋਂ, ਲੈਂਡ ਪੂਲਿੰਗ, ਜਿਹਦੇ ਬਾਰੇ ਆਪਾਂ ਤਹਿ ਦਰ ਤਹਿ, ਪੱਖ ਦਰ ਪੱਖ ਆਪਾਂ ਇਹਦੇ ਉੱਤੇ ਗੱਲਬਾਤ ਕੀਤੀ ਹੈ। ਸਰਕਾਰ ਇਸ ਮਾਮਲੇ 'ਚ ਕਿੱਥੇ ਖੜੀ ਹੈ ਤੇ ਲੋਕ ਕੀ ਕੀ ਕਰਨ ਨੂੰ ਤਿਆਰ ਬੈਠੇ ਨੇ, ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰ ਚੁੱਕੇ ਹਾਂ। ਲੈਂਡ ਪੂਲਿੰਗ ਦੇ ਦਰਮਿਆਨ ਸ਼ਰਮਾ ਜੀ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਵੀ ਕਿਸਾਨਾਂ ਦੇ ਉੱਤੇ ਇਹਦੀ ਇੱਕ ਹੋਰ ਲੁਕਵੀਂ ਮਾਰ ਪੈਣੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਜਿਸ ਤਰ੍ਹਾਂ ਗੱਲ ਅੱਗੇ ਵਧ ਰਹੀ ਹੈ ਤਦ ਕਈ ਨਵੀਆਂ ਪਰਤਾਂ ਖੁੱਲ ਰਹੀਆਂ ਜੀ। ਇਹ ਤਾਂ ਸਰਕਾਰ ਤਾਂ ਅਜੇ ਵੀ ਇਹੋ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੀ ਇਹ ਕਿਸਾਨ ਹਿੱਤ 'ਚ ਹੈ, ਪੰਜਾਬ ਹਿੱਤ 'ਚ ਹੈ ਜੀ, ਇਹ ਵਿਕਾਸ ਦੀ ਬਹੁਤ ਲੋੜ ਹੈ ਤੇ ਜੀ ਇਹ ਸਮਝ ਨਹੀਂ ਰਹੇ, ਜਾਂ ਕੁਝ ਸ਼ਰਾਰਤੀ ਲੋਕ ਨੇ ਜੀ ਚੈਨਾ ਚੂਨਾ ਵਾਲੇ ਰੌਲਾ ਪਾਉਂਦੇ ਨੇ, ਬਹੁਤ ਕੁਝ ਜੋ ਮੂੰਹ ਆਉਂਦਾ ਉਹ ਕਿਹਾ ਜਾ ਰਿਹਾ। ਪਰ ਸਵਾਲ ਇਹ ਹੈ ਕਿ ਜੇ ਇੰਨੀ ਪਸੰਦਾ ਹੈ ਫਿਰ ਤੁਸੀਂ ਗੁਪਤ ਬੈਠਕਾਂ ਕਿਉਂ ਕਰ ਰਹੇ ਹੋ, ਮੰਥਨ ਕਿਉਂ ਕਰ ਰਹੇ ਹੋ, ਸਰਪੰਚਾਂ ਸਰਵੇ ਕਿਉਂ ਕਰਾ ਰਹੇ ਹੋ, ਲਿਖਾ ਕੇ ਰਿਪੋਰਟਾਂ ਮੰਗ ਰਹੇ ਹੋ, ਕਿਉਂ ਮੰਗ ਰਹੇ ਹੋ? ਇੱਥੋਂ ਤੱਕ ਆ ਗਏ ਕਿ ਇਹਨਾਂ ਨੂੰ ਇਹ ਲੱਗਦਾ ਕਿ ਗ੍ਰਾਮ ਸਭਾ ਵਾਲਾ ਸਾਡੇ ਲਈ ਜਿਹੜੀ ਮੁਸੀਬਤ ਖੜੀ ਹੋਣੀ ਆ, ਉਹਦੇ ਲਈ ਇਹਨਾਂ ਨੇ ਕਾਰਵਾਈ ਰਜਿਸਟਰ ਲਿਖਾਉਣ ਦੇ ਲਈ ਡਿਊਟੀਆਂ ਲਾਤੀਆਂ ਆਪਣੇ ਅਫਸਰਾਂ ਦੀਆਂ ਕਿ ਸਰਪੰਚਾਂ ਤੋਂ ਕਿਸੇ ਤਰ੍ਹਾਂ ਪੰਚਾਇਤ ਸੈਕਟਰੀਆਂ ਨੂੰ ਕਹਿਤਾ ਕਿ ਕਾਰਵਾਈ ਰਜਿਸਟਰ ਲੈ ਕੇ ਸਾਡੇ ਦਫ਼ਤਰਾਂ 'ਚ ਪਹੁੰਚਾ ਦਿਓ। ਠੀਕ ਹੈ, ਇੱਥੋਂ ਤੱਕ ਮਤਲਬ ਕੋਸ਼ਿਸ਼ਾਂ ਹੋ ਰਹੀਆਂ। ਚਲੋ, ਇਹਨਾਂ ਦਾ ਆਪਣਾ ਤਰੀਕਾਕਾਰ ਹੈ ਤੇ ਲੋਕਾਂ ਦਾ ਆਪਣਾ ਤਰੀਕਾਕਾਰ ਹੈ। ਇਹਨਾਂ ਦੀ ਇਹ ਸ਼ਰਾਰਤ ਨੇ ਜਾਂ ਇਸ ਨੀਅਤ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਲਗਭਗ ਇਕੱਠੀਆਂ ਕਰਤੀਆਂ। ਜਿਹੜਾ ਉਹਨਾਂ ਦਾ ਖੋਇਆ ਭਰੋਸਾ ਸੀ ਉਹ ਫੇਰ ਲੋਕਾਂ 'ਚ ਬਹਾਲ ਹੋਣ ਜਾ ਰਿਹਾ। ਸੋ ਲੋਕਾਂ ਨੂੰ ਵੀ ਸਮਝ ਆ ਰਹੀ ਹੈ ਤੇ ਜਥੇਬੰਦੀਆਂ ਨੂੰ ਵੀ ਸਮਝ ਆ ਰਹੀ ਹੈ। ਸੋ ਦੋਏ ਨੇੜੇ ਲੱਗ ਰਹੀਆਂ, ਕਿਉਂਕਿ ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਹਾਂ ਕਿ ਜੇ ਸਰਕਾਰ ਨੂੰ ਅਜੇ ਤੱਕ ਕੋਈ ਟੱਕਰ ਰਿਹਾ ਤਾਂ ਘੱਟੋ ਘੱਟ ਜਥੇਬੰਦੀਆਂ ਟੱਕਰ ਕਰ ਰਹੀਆਂ। ਉਹਨਾਂ 'ਚ ਕਿੰਨੇ ਲੀਡਰ ਮਤਲਬ ਕਿ ਹਲਕੇ ਹੋਣਗੇ, ਕਿੰਨੀਆਂ ਜਥੇਬੰਦੀਆਂ ਦੇ ਕੁਝ ਲੋਕ ਹਲਕੇ ਹੋਣਗੇ, ਖਾਮੀਆਂ ਹੋਣ, ਬਹੁਤ ਕੁਛ ਹੋਊਗਾ ਜੀ। ਪਰ ਇਸ ਮੌਕੇ ਜਦੋਂ ਸਾਹਮਣੇ ਵਾਲੀ ਧਿਰ ਇਸ ਤਰ੍ਹਾਂ ਸਿੱਧੀ ਲੁੱਟਣ ਦੀ ਸਥਿਤੀ 'ਚ ਆ ਜਾਵੇ, ਡਾਕਾ ਮਾਰਨ, ਪੰਜਾਬ ਨੂੰ ਇਹ ਸਮਝ ਲੱਗਣ ਲੱਗ ਜਾਵੇ ਕਿ ਇਕੱਲੀ ਇਹ ਖੇਤਾਂ ਦਾ ਮਸਲਾ ਨਹੀਂ, ਕਿਸਾਨੀ ਜੱਟ ਜ਼ਿਮੀਂਦਾਰ ਦਾ ਮਸਲਾ ਨਹੀਂ, ਇਹ ਪੰਜਾਬ ਦਾ ਮਸਲਾ ਹੈ, ਪਿੰਡਾਂ ਦਾ ਮਸਲਾ ਹੈ ਜੀ। ਬਿਲਕੁਲ, ਫਿਰ ਉਹਦਾ ਪ੍ਰਗਟਾਵਾ ਦਿਖਣ ਲੱਗ ਪਿਆ। ਪਰ ਇੱਕ ਨੁਕਤਾ ਜਿਹੜਾ ਹੋਰ ਧਿਆਨ ਮੰਗਦਾ ਉਹ ਇਹ ਹੈ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਕਿ ਇਹ ਲੈਂਡ ਪੂਲਿੰਗ ਪਾਲਿਸੀ, ਪਹਿਲੀ ਲੈਂਡ ਪੂਲਿੰਗ ਪਾਲਿਸੀ 2013 ਵਾਲੀ ਨਾਲੋਂ ਇਸ ਨੁਕਤੇ ਤੋਂ ਵੱਖਰੀ ਆ ਕਿ ਉਹਦੇ ਵਿੱਚ ਆਪਸ਼ਨ ਸੀ ਤੁਹਾਡੇ ਕੋਲ, ਜਾਂ ਤਾਂ ਤੁਸੀਂ ਮੁੱਲ ਲੈ ਲਓ ਜ਼ਮੀਨ ਦਾ, ਜਾਂ ਇਕੱਲਾ ਪਲਾਟ, ਸ਼ੋਰੂਮ, ਫਲੈਟ ਜੋ ਵੀ ਹੋਣਾ ਉਹ ਲੈ ਲਓ। ਠੀਕ ਹੈ। ਜਦੋਂ ਕਿ ਉਹ ਪਾਲਿਸੀ ਦੇ ਵਿੱਚ ਵੀ ਅੱਜ ਵੀ ਲੋਕ ਧੋਖਾ ਖਾਈ ਬੈਠੇ ਨੇ, ਜਿਨ੍ਹਾਂ ਨੇ ਪਲਾਟ ਫਲੈਟ ਲਏ, ਉਹ ਅਜੇ ਵੀ ਮੋਹਾਲੀ ਵਰਗੇ ਖੇਤਰ ਦੇ ਵਿੱਚ, ਮਤਲਬ ਜਿਹਦੇ 80 ਸੈਕਟਰ 'ਚ ਆਏ, 80 ਸੈਕਟਰ ਡਿਵੈਲਪ ਹੋ ਗਿਆ, ਪੂਰਾ ਬਣ ਗਿਆ, ਲੈਂਡ ਪੂਲਿੰਗ ਵਾਲੇ ਅਜੇ ਵੀ ਭਟਕ ਰਹੇ ਨੇ। ਉਹਨਾਂ ਨੂੰ ਕਹਿੰਦੇ ਤੁਹਾਨੂੰ 92 'ਚ ਦੇ ਦਾਂਗੇ, 94 'ਚ ਦੇ ਦਾਂਗੇ, ਉੱਥੇ ਲੈ ਲਓ। ਮਤਲਬ ਇਹ ਧੋਖਾਧੜੀ ਵੀ ਹੋਈ ਅਜੇ ਤੱਕ ਮਿਲੇ। ਸਹੀ। ਪਰ ਹੁਣ ਇਹ 'ਚ ਫਰਕ ਇਹ ਹੈ ਜੀ ਕਿ ਇੱਥੇ ਤਾਂ ਤੁਸੀਂ ਪੈਸਾ ਹੀ ਨਹੀਂ ਦੇਣਾ ਕੋਈ। ਆਪਾਂ ਇਹਦੀ ਗੱਲ ਪਹਿਲਾਂ ਕਰ ਚੁੱਕੇ ਹਾਂ ਕਾਫੀ ਵਿਸਤਾਰ ਨਾਲ। ਜੇ ਮੈਂ ਮੋਟੀ ਜੀ ਗੱਲ ਕਰਾਂ ਕਿ ਬਈ ਜੇ ਤੁਹਾਡੇ 10 ਕਿੱਲੇ ਆਏ ਤਾਂ 2 ਕਿੱਲੇ ਤੁਹਾਨੂੰ ਵਾਪਸ ਮਿਲ ਗਏ, ਪਲਾਟ, ਸ਼ੋਰੂਮ, ਫਲੈਟ ਦੇ ਰੂਪ ਦੇ ਵਿੱਚ, ਬੂਥ ਦੇ ਰੂਪ 'ਚ, ਉੱਥੇ ਤੁਹਾਨੂੰ ਉਹ ਕੱਟ ਕੇ ਉਹਨੂੰ ਡਿਵੈਲਪ ਕਰਨ ਦਾ ਤੁਸੀਂ ਪਰ ਏਕੜ ਦੇ ਹਿਸਾਬ ਨਾਲ 1 ਕਰੋੜ ਰੁਪਇਆ ਦੇਣਾ। ਮਤਲਬ ਜੇ ਤੁਹਾਨੂੰ 2 ਕਿੱਲੇ ਵਾਪਸ ਮਿਲੇ, 2 ਕਰੋੜ ਤੁਹਾਨੂੰ ਦੇਣਾ ਪੈਣਾ ਜੀ।
ਤੁਹਾਨੂੰ ਜ਼ਮੀਨ ਦਾ ਮੁੱਲ ਕੋਈ ਨਹੀਂ ਮਿਲਿਆ, ਤੁਹਾਨੂੰ ਜੋ ਤੁਹਾਡੀ ਆਈ ਉਹਦੇ ਨੂੰ ਡਿਵੈਲਪ ਕਰਨ ਦਾ ਤੁਸੀਂ 2 ਕਰੋੜ ਰੁਪਈਆ ਦੇਣਾ ਹੈ, ਡਿਵੈਲਪਿੰਗ ਚਾਰਜ ਜਾਂ ਹੋਰ ਜਿਹੜੇ। ਉਹ ਤੋਂ ਇਲਾਵਾ ਜੀ ਤੁਹਾਨੂੰ ਜੇ 30,000 ਮਹੀਨਾ, ਫਿਰ 50,000 ਮਹੀਨਾ, ਜੀ ਲੱਖ ਦੀ ਵੀ ਗੱਲ ਕਰਦੇ ਨੇ, ਉਹ ਵਿੱਚ ਆਪਸ਼ਨ ਆ 3 ਸਾਲ ਜਾਂ ਜਦੋਂ ਤੱਕ ਡਿਵੈਲਪ ਨਹੀਂ। 2013 ਵਾਲੀ ਪਾਲਿਸੀ ਸਾਡੇ ਮੂਹਰੇ ਉਦਾਹਰਨ ਖੜੀ ਹੈ ਕਿ ਉਹਦੇ ਵਿੱਚ ਵੀ ਬਿਲਕੁਲ ਇਹੀ ਜੋ ਲਾਈਨ ਲਿਖੀ ਸੀ, ਉਹ 'ਚ 30-25,000 ਰੁਪਏ ਦੇਣਾ ਤੈਅ ਕੀਤਾ ਸੀ, 3 ਸਾਲ ਜਾਂ ਜਦੋਂ ਤੱਕ ਡਿਵੈਲਪ ਨਹੀਂ। 3 ਸਾਲ ਤੋਂ ਬਾਅਦ ਕਿਸੇ ਨੂੰ ਰੁਪਈਆ ਨਹੀਂ ਮਿਲਿਆ, ਡਿਵੈਲਪ ਹੋਇਆ ਜਾਂ ਨਹੀਂ ਹੋਇਆ ਕਿਸੇ ਨੇ ਨਹੀਂ ਪੁੱਛਿਆ ਜੀ। ਤੇ ਫਿਰ ਇਹਦਾ ਮਤਲਬ ਇਹ ਵੀ ਹੈ, ਲੈ ਲਿਓ 3 ਲੱਖ ਰੁਪਈਆ, ਜੇ ਲੱਖ ਰੁਪਈਆ ਵੀ ਆਪਾਂ ਪਹਿਲੇ ਦਿਨ ਤੋਂ ਲਾ ਲਈਏ, ਲੈ ਲਿਓ 3 ਲੱਖ ਰੁਪਈਆ, ਤੇ ਉਹ ਤੋਂ ਬਾਅਦ ਜੀ ਦੇਣਾ ਕੁਛ ਨਹੀਂ, ਤੋਂ 2 ਕਰੋੜ ਰੁਪਈਆ ਲੈ ਲੈਣਾ, 1 ਕਰੋੜ ਰੁਪਈਆ ਲੈ ਲੈਣਾ। ਪਰ ਗੱਲ ਇੱਥੇ ਹੀ ਨਹੀਂ ਗਈ, ਅਸਲੀ ਲੁਕਮਾ ਸੱਚ ਇੱਕ ਹੋਰ ਸਾਹਮਣੇ ਆਇਆ, ਲੁਕਮੀ ਮਾਰ ਇੱਕ ਹੋਰ ਸਾਹਮਣੇ ਆਈ ਜੀ। ਪ੍ਰਵੀਨ ਜੀ, ਜ਼ਮੀਨਾਂ ਇਹਨਾਂ ਨੇ ਐਕਵਾਇਰ ਕਰਨੀ ਹੈ 164-65,000 ਏਕੜ ਦੇ ਕਰੀਬ, 65,000 ਦੇ ਗੇਟ 'ਚ ਬਣਦੀਆਂ, ਉਹ ਗਿਣਤੀ ਦੇ ਉੱਤੇ ਲੋਨ ਹੈ। ਹੁਣ ਉਹ ਲੋਨ ਜਿਹੜਾ ਕਿੱਲਿਆਂ ਦੇ ਉੱਤੇ ਹੈ, ਉਹ ਗਜਾਂ ਤੇ ਆ ਜਾਣਾ। ਠੀਕ ਹੈ, ਮਤਲਬ ਜਾਂ ਤਾਂ ਕਿ ਸਰਕਾਰ ਨੇ ਜਿਹੜਾ ਐਕਵਾਇਰ ਕਰ ਲਈ ਜ਼ਮੀਨ, ਸਰਕਾਰ ਕੇ ਵੀ ਲੋਨ ਵਾਲੇ ਨਾਲ ਅਸੀਂ ਨਜਿੱਠ ਲਾਂਗੇ, ਅਸੀਂ ਨਿਬੇੜ ਕੇ ਕਲੀਅਰ। ਵੈਸੇ ਤਾਂ ਜੇ ਮੈਂ ਤੁਹਾਤੋਂ ਜ਼ਮੀਨ ਲੈਣੀ ਹੈ, ਤੁਹਾਡੀ ਜ਼ਮੀਨ ਤੇ ਲੋਨ ਹੋਵੇਗਾ, ਵੀ ਪਹਿਲਾਂ ਲੋਨ ਕਲੀਅਰ ਕਰ, ਹਾਂਜੀ ਨਹੀਂ ਇਦਾਂ ਹੀ, ਹਾਂਜੀ ਫਿਰ ਆਪਾਂ ਲਵਾਂਗੇ ਨਾ। ਰੈਡ ਐਂਟਰੀ ਖਤਮ ਹੋਣੀ ਚਾਹੀਦੀ ਆ। ਹੁਣ ਸਵਾਲ ਇੱਥੇ ਇਹ ਆ ਕਿ ਤੁਸੀਂ ਬਈ ਜਦੋਂ ਪੈਸਾ ਹੀ ਨਹੀਂ ਕੋਈ ਦੇਣਾ, ਤਾਂ ਅਗਲਾ ਜ਼ਮੀਨ ਦਾ ਲੋਨ ਤਾਰੂਗਾ ਕਿੱਥੋਂ? ਫਿਰ ਜੇ ਜ਼ਮੀਨ ਤੁਸੀਂ ਲੈ ਲਈ, ਤੁਸੀਂ ਫਿਰ ਲੋਨ ਤਾਰ ਲਓ। ਸਹੀ ਹੈ। ਹੁਣ ਸਰਕਾਰ ਕਹਿੰਦੀ ਜੀ ਅਸੀਂ ਕਿਸਾਨਾਂ ਦੀ ਸਹੂਲਤ ਲਈ ਚਿੰਤਾ ਨਾ ਕਰੋ, ਸਾਨੂੰ ਤੁਹਾਡਾ ਫਿਕਰ ਬਹੁਤ ਆ, ਤੁਹਾਡੀ ਜ਼ਮੀਨ ਲੈ ਕੇ ਜਿਹੜਾ ਪਲਾਟ, ਸ਼ੋਰੂਮ, ਬੂਥ ਦੀ ਸਾਈਟ ਦੇਣੀ ਆ ਤੁਹਾਨੂੰ, ਮੈਦਾਨ ਨਹੀਂ ਦੇਣਾ, ਖੜਾ ਕਰਕੇ ਕੁਝ ਨਹੀਂ ਦੇਣਾ। ਉਹ ਜਿਹੜਾ ਪਲਾਟ ਜਾਂ ਬੂਥ ਦੀ ਸਾਈਟ ਮਿਲਣੀ ਹੈ ਜੀ, ਹੈ ਨਾ, ਉਹਦੇ ਉੱਤੇ ਲੋਨ ਸ਼ਿਫਟ ਕਰਾ ਦਾਂਗੇ ਉਹ। ਅੱਛਾ, ਵਾਹ। ਮਤਲਬ ਕਿੱਲੇ ਵਾਲਾ ਲੋਨ ਤੁਹਾਡਾ ਗਜਾਂ ਵਾਲੀ ਜ਼ਮੀਨ ਤੇ ਸ਼ਿਫਟ ਹੋ ਜਾਣਾ, ਤੇ ਉਹ ਤੁਹਾਨੂੰ ਮਿਲ ਕੇ ਵੀ ਫਿਰ ਤੁਹਾਡੀ ਨਹੀਂ ਹੈ। ਦੂਏ ਦਿਨ ਉਹ ਆ ਜਾਣਗੇ ਕਾਗਜ਼ ਲੈ ਕੇ, ਲਿਆਓ ਜੀ ਤੁਸੀਂ ਇੰਨੇ ਤੋਂ ਲੋਨ ਨਹੀਂ ਤਾਰਿਆ, ਕਿਉਂਕਿ ਤੁਸੀਂ ਕਹੋਗੇ ਜੀ ਸਾਨੂੰ ਤਾਂ ਸਰਕਾਰ ਵੱਲੋਂ ਕੋਈ ਪੈਸਾ ਥੋੜਾ ਮਿਲਿਆ, ਜਦੋਂ ਡਿਵੈਲਪ ਹੋ ਕੇ ਵਿਕੂਗਾ ਜੀ, ਫਿਰ ਜਾਨੂੰ ਬਚੂਗਾ ਕਿ ਜੀ ਇਹ ਵਿਕਣ ਵਾਲੀ ਸਥਿਤੀ 'ਚ ਆਇਆ ਉਹ। ਪਰ ਉਹਨਾਂ ਨੇ ਲੋਨ ਵਾਲਿਆਂ ਨੇ ਲੋਨ ਐਕਵਾਇਰ ਜਿਹੜਾ ਉਹ ਤੁਹਾਡੇ ਤੋਂ ਖਰਾ ਕਰਨਾ, ਹੁਣ ਕਰ ਲੈਣ, ਚਾਹੇ ਜਦੋਂ ਡਿਵੈਲਪ ਹੋ ਗਿਆ ਤਾਂ ਕਰ ਲੈਣ, ਚਾਹੇ ਉਹਨਾਂ ਨੇ ਤਾਂ ਸਾਰਾ ਹਿਸਾਬ ਤਾਂ ਬਰਾਬਰ ਕਰ ਦੇਣਾ, ਬੈਲੈਂਸ ਸ਼ੀਟ ਮੰਗ ਕੇ, ਲਓ ਜੀ ਸਾਹਿਬ ਬਰਾਬਰ ਹੋ ਗਿਆ ਤੁਹਾਡਾ। ਸਹੀ ਸੀ, ਬਿਲਕੁਲ ਇਦਾਂ ਹੋਇਆ ਲੋਕਾਂ ਨੂੰ, ਲੈਣ ਦੀ ਲੋੜ ਨਹੀਂ। ਕਿਸਾਨ ਦੇ ਬੱਲੇ ਕੀ ਪਿਆ? ਉਸਦੀ ਜ਼ਮੀਨ ਵੀ ਗਈ, ਉਸ ਨੂੰ ਜਿਹੜਾ ਪਲਾਟ ਬੂਥ ਮਿਲਿਆ ਉਹ ਵੀ ਗਿਆ, ਉਹ 90% ਕਿਸਾਨਾਂ ਨਾਲ ਹੀ ਹੋਣਾ ਫਿਰ ਜੀ। ਇੱਕ ਹੋਰ, ਸੋ ਇਸ ਲਈ ਤੁਸੀਂ ਹਰ ਹਿੱਲੇ ਕਿਸਾਨ ਨੂੰ, ਖੇਤ ਨੂੰ, ਖੇਤੀ ਨੂੰ ਮਾਰਨਾ ਚਾਹੁੰਦੇ ਹੋ, ਤਾਂ ਇਸ ਤਰ੍ਹਾਂ ਫਿਰ ਰੰਗਲਾ ਪੰਜਾਬ ਨਹੀਂ ਬਣ ਲੱਗਿਆ, ਜ਼ੋਰ ਲਾਓ। ਹਾਂਜੀ ਬਿਲਕੁਲ, ਇਸ ਤਰ੍ਹਾਂ ਦਾ ਸ਼ਰਾਰਤਾਂ ਦੇ ਨਾਲ, ਸਾਜ਼ਿਸ਼ਾਂ ਦੇ ਨਾਲ ਥੋੜ੍ਹੋ ਰੰਗਲੀਆਂ ਚੀਜ਼ਾਂ ਖਿੱਤੇ ਬਣਦੇ ਹੁੰਦੇ ਆ। ਉਹ ਤਾਂ ਮਿਹਨਤ ਕਰਕੇ, ਏਜੰਡਿਆਂ ਦੇ ਨਾਲ, ਕੰਸਟਰਕਟਿਵ ਸੋਚ ਦੇ ਨਾਲ ਖਿੱਤੇ ਰੰਗਲੇ ਬਣਦੇ ਹੁੰਦੇ, ਲੋਕਾਂ ਨੂੰ ਨਾਲ ਲੈ ਕੇ। ਅਗਲੀ ਗੱਲ ਕਰੀਏ, ਇੱਕ ਹੋਰ ਜਿਹੜੀ ਆਪਾਂ ਕੱਲ ਪਰਤ ਖੋਲੀ ਸੀ, ਉਹਦੇ ਇੱਕ ਹੋਰ ਜਿਹੜੀ ਮਿਸਾਲ ਦੀ ਆਪਾਂ ਗੱਲ ਕਰ ਰਹੇ ਸੀਗੇ ਵੀ ਬਹੁਤ ਥਾਵਾਂ ਦੇ ਉੱਤੇ ਤੁਸੀਂ ਬੜੀ ਤਫਸੀਲ ਦੇ ਨਾਲ ਦੱਸਿਆ ਸੀਗਾ। ਇੱਕ ਪੰਜਾਬੀ ਅਖਬਾਰ ਤੇ ਇੱਕ ਅੰਗਰੇਜ਼ੀ ਅਖਬਾਰ ਨੇ ਬੜੀ ਤਫਸੀਲ ਪੂਰਵਕ ਰਿਪੋਰਟ ਵੀ ਛਾਪੀ ਸੀਗੀ ਵੀ ਜਿਹੜੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਨੇ ਵੱਖ-ਵੱਖ ਪ੍ਰੋਜੈਕਟਾਂ ਦੇ ਤਹਿਤ, ਸਾਰੇ ਪੰਜਾਬ ਦੇ ਵਿੱਚੋਂ ਹੀ ਆਪਾਂ ਪ੍ਰੋਜੈਕਟ ਗਿਣੇ ਵੀ ਸੀ ਕੁਛ ਕੁ, ਉਹਦੇ ਵਿੱਚ ਜ਼ਮੀਨਾਂ ਕਿਸੇ ਹੋਰ ਮੰਤਵ ਦੇ ਲਈ ਲਈਆਂ ਗਈਆਂ ਤੇ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਕੀਤਾ ਕੁਛ ਹੋਰ ਗਿਆ। ਜ਼ਮੀਨ ਲਈ ਸੀ ਕਹਿੰਦੇ ਖੇਤੀ ਖੋਜ ਦੇ ਲਈ, ਪਰ ਉਹਦੇ ਤੇ ਖੋਲ ਦਿੱਤੀ ਮੱਛੀ ਮਾਰਕੀਟ। ਸਰਕਾਰਾਂ ਦੇ ਕੰਮ ਦੇਖ ਲਓ। ਬਿਲਕੁਲ ਪ੍ਰਵੀਨ ਜੀ, ਜਿਹੜੀਆਂ ਜ਼ਮੀਨਾਂ ਵੱਡੀਆਂ ਤਾਦਾਦ 'ਚ ਲਈਆਂ ਗਈਆਂ, ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਹਿਸਾਬ ਲਾ ਕੇ ਦੇਖੋ, ਹਾਂਜੀ ਜਿਹੜੇ ਕੰਮ ਲਈ ਕਹਿ ਕੇ ਕਿਸਾਨਾਂ ਤੋਂ ਜ਼ਮੀਨਾਂ ਲਈਆਂ, ਉਹ ਕੰਮ ਲਗਭਗ ਸਿਰੇ ਨਹੀਂ ਚੜ੍ਹੇ। ਬਾਅਦ ਚੋਂ ਕਿਤੇ ਕਲੋਨੀ ਕੱਟਤੀ, ਕਿਤੇ ਕੁਛ ਕੱਟਤੀ, ਕਿਸੇ ਹੋਰ ਦੇ ਨਾਮ ਤਬਦੀਲ ਕਰਤੀ, ਹੈ ਨਾ, ਗਵਾਂਡਾ ਦੇ ਨਾਂ ਹੋ ਗਈ, ਗਵਾਡਾ ਦੇ ਗਲਾਡਾ ਦੇ ਨਾਂ ਹੋ ਗਈ, ਹੁੱਡਾ ਦੇ ਨਾਂ ਹੋ ਗਈ। ਹੁਣ ਮੌਜੂਦਾ ਸਰਕਾਰ ਤਾਂ ਇਹ ਤਜਵੀਜ਼ ਲਿਆ ਚੁੱਕੀ ਆ, ਠੀਕ ਹੈ, ਕਿ ਵੀ ਤੁਸੀਂ ਜ਼ਮੀਨ ਜਿਹੜੇ ਕੰਮ ਲਈ ਲੈਣੇ ਹੋ, ਜੇ ਤੁਸੀਂ ਉਸ ਕੰਮ ਲਈ ਨਹੀਂ ਵਰਤ ਸਕਦੇ ਤਾਂ ਜਿਹਦੇ ਮਰਜ਼ੀ ਕੰਮ 'ਚ ਤਬਦੀਲ ਕਰ, ਠੀਕ ਹੈ, ਤੁਸੀਂ ਤਾਂ ਜਮਾ ਹੀ ਸੌਖਾ ਕਰ ਰਹੇ ਹੋ। ਉਹਦਾ ਮਤਲਬ ਫਿਰ ਤੁਹਾਡੇ ਤੇ ਕਿਉਂ ਨਾ ਕਰੀਏ? ਤੇ ਪਹਿਲੀਆਂ ਸਾਡੇ ਮੂਹਰੇ ਉਦਾਹਰਨਾਂ ਖੜੀਆਂ ਕਿ ਪਹਿਲੀਆਂ ਸਰਕਾਰਾਂ ਵੀ ਤੁਹਾਡੇ ਮੰਗੇ ਸੀ। ਤੁਸੀਂ ਤਾਂ 2013 ਦੀ ਪਾਲਿਸੀ ਵੀ ਲੋਕਾਂ ਨੂੰ ਦਿਖਾਉਣ ਲੱਗ ਪਏ, ਦੇਖੋ ਜੀ ਇਹ ਬਾਦਲਾਂ ਦਾ ਟਾਈਮ ਵੀ ਹੋਇਆ ਸੀ, ਮਤਲਬ ਹੁਣ ਤੁਹਾਨੂੰ ਉਹ ਪਾਲਿਸੀਆਂ ਚੰਗੀਆਂ ਲੱਗ ਰਹੀਆਂ। ਸੋ ਇਸ ਲਈ ਇਹ ਰਿਪੋਰਟ ਵੀ ਬਹੁਤ ਮਹੱਤਵਪੂਰਨ ਹੈ। ਚਰਨਜੀਤ ਭੁੱਲਰ ਨੇ ਹੀ ਇਹ ਪ੍ਰਕਾਸ਼ਿਤ ਕੀਤੀ ਰਿਪੋਰਟ, ਉਹਨਾਂ ਦੀ ਖੋਜ
ਉਹ ਕਹਿੰਦੇ ਵੀ ਪੰਜਾਬ 'ਚ ਜਿਨ੍ਹਾਂ ਹਜ਼ਾਰਾਂ ਏਕੜ ਜ਼ਮੀਨਾਂ ਵਿੱਚੋਂ ਲੰਘੇ ਸਮੇਂ ਵਿੱਚ ਕਿਸਾਨਾਂ ਨੂੰ ਬਾਹਰ ਕੀਤਾ ਗਿਆ, ਉਹ ਜ਼ਮੀਨਾਂ ਦੀ ਮਾਲਕੀ ਹੁਣ ਪ੍ਰਾਈਵੇਟ ਧਨੰਤਰਾਂ ਦੇ ਨਾਮ ਬੋਲਦੀ ਹੈ। ਠੀਕ ਹੈ। ਜਨ ਮਹੱਤਵਾਂ ਲਈ ਐਕਵਾਇਰ ਕੀਤੀ ਗਈ ਜ਼ਮੀਨਾਂ ਦੀ ਵਰਤੋਂ ਹੁਣ ਹੋਰ ਮਹੱਤਵ ਲਈ ਹੋ ਰਹੀ ਹੈ। ਗੰਨਾ ਮਿੱਲ ਲਈ ਫਰੀਦਕੋਟ, ਬੁਢਲਾਡਾ ਤੇ ਜਗਰਾਉਂ 'ਚ ਸਾਲ 1988 ਦੇ ਵਿੱਚ ਕਿਸਾਨਾਂ ਤੋਂ ਐਕਵਾਇਰ ਕੀਤੀ ਜ਼ਮੀਨਾਂ ਦਾ ਇੰਤਕਾਲ ਹੁਣ ਨਵੇਂ ਅਦਾਰਿਆਂ ਦੇ ਨਾਮ ਬੋਲ ਰਿਹਾ। ਜਦੋਂ ਹੁਣ ਆਪ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਬਿਗਲ ਵੱਜ ਗਿਆ ਤਾਂ ਪੁਰਾਣੀਆਂ ਐਕਵਾਇਰ ਜ਼ਮੀਨਾਂ ਦਾ ਸੱਚ ਅੱਖਾਂ ਖੁੱਲਣ ਵਾਲਾ। ਜ਼ਮੀਨਾਂ ਤਿੰਨ ਤੇ ਬੁਢਲਾਡੇ ਦੇ ਵਿੱਚ ਵੀ, ਜਗਰਾਉਂ 'ਚ ਵੀ, ਫਰੀਦਕੋਟ 'ਚ ਵੀ ਲਈ ਖੰਡ ਮਿਲ ਲਈ। ਇਹ ਆਪਾਂ ਉਹਦੇ ਵਿੱਚ ਵੀ ਜ਼ਿਕਰ ਕਰ ਚੁੱਕੇ ਕਿੰਨੇ ਪਲਾਟ ਖਾਲੀ ਪਏ ਆ, ਬਿਲਕੁਲ ਕੀਤਾ, ਮੈਨੂੰ ਯਾਦ ਆ ਬਿਲਕੁਲ। ਫਰੀਦਕੋਟ ਦੀ ਗੰਨਾ ਮਿਲ ਲਈ 138 ਏਕੜ ਜ਼ਮੀਨ 80,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਐਕਵਾਇਰ ਕੀਤੀ ਗਈ ਸੀ। ਖੰਡ ਮਿਲ ਨੂੰ ਤਾਲਾ ਮਾਰ ਕੇ ਇਸ ਦੀ 70 ਏਕੜ ਜ਼ਮੀਨ ਪੁੱਡਾ ਹਵਾਲੇ ਕਰ ਦਿੱਤੀ ਗਈ। ਪੁੱਡਾ ਨੇ ਆਲੀਸ਼ਾਨ ਕਲੋਨੀ ਉਸਾਰਨ ਲਈ ਦਾ ਐਲਾਨ ਕੀਤਾ। ਪ੍ਰੋਜੈਕਟ ਫੇਲ ਹੋਏਗਾ ਤੇ ਹੁਣ ਇਹ ਜ਼ਮੀਨ ਉਦਯੋਗ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ। ਵਾਹ। ਹੁਣ ਤੁਸੀਂ ਕਿਸਾਨੀ ਨਾਲ ਜੋੜ ਕੇ ਇਹਨੂੰ ਖੰਡ ਮਿਲ ਦੇ ਨਾਂ ਤੇ ਲਿਆ, ਕਲੋਨੀ ਵੀ ਕਟਾ ਲਈ, ਉੱਥੇ ਉਦਯੋਗ ਨੂੰ ਵੀ ਦੇਤਾ, ਤੇ ਕਿਸਾਨੀ ਕਿੱਥੇ ਗਈ ਉਹਦੇ ਵਿੱਚ? ਉਹਨੂੰ ਕੀ ਲੱਗ ਗਿਆ ਜੀ। ਬੁਢਲਾਡਾ ਖੰਡ ਮਿਲ ਲਈ 60 ਕਿਸਾਨਾਂ ਤੋਂ 107 ਏਕੜ ਜ਼ਮੀਨ ਪ੍ਰਤੀ ਏਕੜ 18,000 ਰੁਪਏ ਦੇ ਮੁੱਲ ਨਾਲ ਐਕਵਾਇਰ ਕੀਤੀ ਗਈ ਸੀ। ਬਿੱਲ ਬੰਦ ਹੋਣ ਕਰਕੇ ਇਸ ਦਾ ਇੰਤਕਾਲ ਪੁੱਡਾ ਦੇ ਨਾਮ ਕਰ ਦਿੱਤਾ। ਪੁੱਡਾ ਨੇ ਕਲੋਨੀ ਕੱਟੀ ਪਰ ਇਹ ਪ੍ਰੋਜੈਕਟ ਚੱਲ ਨਹੀਂ ਸਕਿਆ। ਠੀਕ ਹੈ। ਪਤਾ ਲੱਗਿਆ ਕਿ ਹੁਣ ਇਸ ਖੰਡ ਮਿੱਲ ਦਾ 51 ਏਕੜ ਜ਼ਮੀਨ ਮੰਡੀ ਬੋਰਡ ਨੂੰ ਦਿੱਤੀ ਗਈ ਹੈ। ਜਗਰਾਉਂ ਖੰਡ ਮਿੱਲ ਲਈ 94 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ, ਜਿੱਥੇ ਪੁੱਡਾ ਨੇ ਕਲੋਨੀ ਕੱਟੀ ਪਰ ਉਹ ਪ੍ਰੋਜੈਕਟ ਵੀ ਅਸਫਲ ਰਿਹਾ। ਠੀਕ ਹੈ। ਸੋ ਇੱਥੋਂ ਦਾ ਇਹ ਲਾ ਲਓ ਕਿ ਇਹ ਸਥਿਤੀ ਹੈ। ਹੁਣ ਜਿਹੜੀ ਤੁਸੀਂ ਇਹੋ ਜਿਹੇ ਪ੍ਰੋਜੈਕਟਾਂ ਲਈ ਐਕਵਾਇਰ ਕੀਤੀਆਂ ਹਜ਼ਾਰਾਂ ਏਕੜ ਜ਼ਮੀਨਾਂ ਬੇਆਬਾਦ ਪਈਆਂ ਨੇ। ਮਾਨਸਾ ਜ਼ਿਲ੍ਹੇ 'ਚ ਕਈ ਕਿਸਾਨਾਂ ਨੂੰ ਮਤਲਬ ਪੰਜਾਬ ਤੱਕ ਛੱਡਣਾ ਪੈ ਗਿਆ ਸੀ, ਹੋਰਨਾਂ ਸੂਬਿਆਂ 'ਚ ਜਾ ਕੇ ਜ਼ਮੀਨਾਂ ਲਈਆਂ ਪਈਆਂ ਸੀ। ਹਾਂਜੀ। ਹੁਣ ਇਹਦੇ ਵਿੱਚੋਂ ਹੀ ਆ ਜੀ ਬਠਿੰਡੇ ਵਾਲਾ ਪਿੰਡ ਜੋਧਪੁਰ। ਕਹਿੰਦੇ ਜੀ ਸਾਲ 1984 ਵਿੱਚ ਬਠਿੰਡਾ ਦੇ ਪਿੰਡ ਜੋਧਪੁਰ ਰਮਾਣਾ ਦੀ 254 ਏਕੜ ਜ਼ਮੀਨ ਖੇਤੀ ਖੋਜ ਲਈ ਐਕਵਾਇਰ ਕੀਤੀ। 250 ਏਕੜ ਸਾਨੂੰ ਲੱਗਦਾ ਕਿ ਸਾਡੇ ਲਈ ਕੁਝ ਕਰਨਗੇ। 250 ਏਕੜ ਤੋਂ ਵੱਧ ਹੈ, 254 ਹਾਂਜੀ ਹਾਂਜੀ ਹੈ ਨਾ ਜੀ। ਤੇ ਜੀ ਖੇਤੀ ਖੋਜ ਵਾਸਤੇ ਕਹਿ ਕੇ ਐਕਵਾਇਰ ਕੀਤੀ। ਸਾਲ 2008 ਵਿੱਚ ਇਸ ਜ਼ਮੀਨ ਨੂੰ ਕੌਮਾਂਤਰੀ ਸਟੇਡੀਅਮ 'ਚ ਬਦਲ ਦਿੱਤਾ ਗਿਆ। ਖੇਤੀ ਖੋਜ ਤੋਂ ਇਹ ਸਟੇਡੀਅਮ ਬਣ ਗਿਆ। ਚਲੋ ਪਿੰਡ ਵਾਲਿਆਂ ਨੂੰ, ਇਲਾਕੇ ਦੇ ਲੋਕਾਂ ਨੂੰ ਲੱਗਿਆ ਹੋਊਗਾ ਚੱਲ ਹੋਰ ਨਹੀਂ ਸਾਡੇ ਜਵਾਕ ਮੈਦਾਨ 'ਚ ਤਾਂ ਆਉਣਗੇ, ਗਰਾਊਂਡ 'ਚ 4 ਖੇਡਾਂ ਹੋਣਗੀਆਂ, ਕੁਛ ਹੋਊਗਾ, ਚਲੋ ਇੱਧਰ ਨੂੰ ਇਹਨੂੰ ਚੰਗਾ ਮੰਨ ਲਓ। ਅਗਲੇ ਕੋੜਾ ਕੁੱਟ ਭਰ ਗਏ। ਹੁਣ ਚਰਨਜੀਤ ਭੁੱਲਰ ਦੀ ਲਿਖਤ ਦੇ ਹਿਸਾਬ ਨਾਲ ਜੇ ਮੈਂ ਸ਼ਬਦ ਵਰਤਾਂ, ਉਹ ਕਹਿੰਦਾ ਵੀ ਉੱਲੂ ਬੋਲਦੇ ਰਹੇ ਉੱਥੇ ਕਿੰਨੇ ਸਾਲ। ਠੀਕ ਹੈ। ਉਸ ਕਹਿੰਦਾ ਕਈ ਸਾਲ ਇਸ ਜ਼ਮੀਨ 'ਚ ਉੱਲੂ ਬੋਲਦੇ ਰਹੇ। ਆਖਿਰ ਇਸ ਜ਼ਮੀਨ ਦਾ ਕੁਝ ਹਿੱਸਾ ਏਮਜ਼ ਵਾਸਤੇ ਦਿੱਤਾ ਗਿਆ ਜੀ। ਚਲੋ ਲੋਕਾਂ ਨੂੰ ਕਹਿੰਦਾ ਤੁਹਾਡੇ ਲਈ ਹਸਪਤਾਲ ਖੋਲ ਰਹੇ ਹਾਂ ਜੀ ਅਸੀਂ, ਅਤੇ ਬਾਕੀ ਦੇ ਹਿੱਸੇ ਉੱਤੇ ਮੱਛੀ ਮਾਰਕੀਟ ਉਸਾਰ ਦਿੱਤੀ ਗਈ। ਮੱਛੀ ਮਾਰਕੀਟ ਵੀ ਬੇਅਦਾ ਪਈ, ਮਤਲਬ ਉਹ ਵੀ ਆਬਾਦ ਨਹੀਂ, ਉਹ ਵੀ ਨਹੀਂ ਚੱਲੀ ਜੀ। ਸੋ ਕਿਸਾਨਾਂ ਤੋਂ ਖੇਤੀ ਖੋਜ ਲਈ ਜ਼ਮੀਨ ਲੈ ਕੇ ਤੁਸੀਂ ਮੱਛੀ ਬਾਜ਼ਾਰ ਜੇ ਖੋਲਣੇ ਆ, ਸਹੀ ਗੱਲ, ਬਿਲਕੁਲ, ਤੇ ਫਿਰ ਦੱਸੋ ਕਿੱਡਾ ਬੜਾ ਧੋਖਾ ਜੀ। ਤੇ ਫਿਰ ਜੇ ਪੁਰਾਣਾ ਇਹ ਸਾਰਾ ਪ੍ਰਕਿਰਿਆ ਇਹ ਹਾਲ ਦੇ ਵਿੱਚ ਆ ਜੀ, ਤੇ ਜੇ ਉਹ ਕਲੋਨੀਆਂ ਕੱਟੇ ਹੋਏ ਪਲਾਟ ਫਲੈਟ ਆਬਾਦ ਨਹੀਂ ਹੋਏ, ਤੇ ਤੁਹਾਨੂੰ ਇਹ ਲੱਗਦਾ ਕਿ ਆ ਪੰਜਾਬ ਦੇ 19 ਥਾਵਾਂ ਤੇ ਆਬਾਦ ਹੋ ਜਾਣਗੇ ਸਿਰਫ ਤੇ ਸਿਰਫ ਇਸ ਲਈ ਕਿ ਤੁਸੀਂ ਕਿਸੇ ਵੱਡੇ ਬਿਲਡਰਾਂ ਨਾਲ, ਕਿਸੇ ਵੱਡੇ ਲੈਂਡ ਮਾਫੀਆ ਨਾਲ ਸੌਦਾ ਕਰ ਚੁੱਕੇ ਹੋ। ਸਹੀ ਹੈ, ਬਿਲਕੁਲ। ਕਹਿਣ ਨਾਲ ਤੇ ਵੀ ਕਿ ਤੁਸੀਂ ਤਾਂ ਕਮਿਸ਼ਨ ਵੀ ਲੈ ਕੇ ਖਾ ਲਿਆ, ਤੁਸੀਂ ਤਾਂ ਹਿੱਸਾ ਵੀ ਲੈ ਲਿਆ, ਤੁਸੀਂ ਤਾਂ ਸਾਈ ਵੀ ਫੜ ਲਈ, ਇੱਥੋਂ ਤੱਕ ਗੱਲਾਂ ਨੇ। ਇਸ ਲਈ ਥੋੜਾ ਪਿੱਛੇ ਔਖਾ, ਜਾਂ ਤਾਂ ਜਵਾਬ ਦਿਓ ਇਹਨਾਂ ਗੱਲਾਂ ਦਾ। ਹੁਣ ਜਿੰਨੇ ਮੂੰਹ ਨਿਕਲਾਂ ਹੋਣਗੀਆਂ ਜੀ ਜੀ ਜੀ, ਤੇ ਲੋਕਾਂ ਨੂੰ ਗੱਲ ਸੱਚ ਲੱਗੂਗੀ ਜਦੋਂ ਤੁਹਾਡੇ ਲੁਕਵੇਂ ਏਜੰਡੇ ਸਾਹਮਣੇ ਆ ਰਹੇ ਨੇ। ਤੁਸੀਂ ਹਰ ਪਾਸੇ ਮਾਰ ਮਾਰਨੀ ਉਹਨਾਂ ਦੇ ਜੀ। ਸੋ ਇਹ ਇੱਕ ਪਾਸੇ ਇਹਨਾਂ ਦੇ ਵੱਡੇ ਵਪਾਰੀ ਕਾਰੋਬਾਰੀ ਸਾਹਮਣੇ ਆ ਰਹੇ ਨੇ ਕਿ ਜੀ ਅਸੀਂ ਜ਼ਮੀਨਾਂ, ਰਿਸ਼ਤੇਦਾਰ ਨੇ ਤੁਹਾਡੇ ਮੰਤਰੀਆਂ ਦੇ, ਰਾਜ ਸਭਾ ਮੈਂਬਰ ਰਹੇ ਜਿਹੜੇ ਉਹਨਾਂ ਦੇ, ਸਹੀ ਸਹੀ, ਤੇ ਉਹ ਕਿਸਾਨ ਕਿਹੜੇ ਪਾਸੇ ਹੋਣੇ ਜਨਾਬ? ਜੀ ਬਿਲਕੁਲ। ਇਹ ਬਹੁਤ ਖਤਰਨਾਕ ਮੋੜ ਵੱਲ ਅਸੀਂ ਵੱਧ ਰਹੇ ਹਾਂ, ਅਫਸੋਸਜਨਕ ਜੀ। ਬਿਲਕੁਲ। ਤੇ ਸ਼ਰਮਾ ਜੀ ਗੱਲ ਇੱਕ ਨਾਲ ਇਹ ਵੀ ਹੈ ਨਾ ਵੀ ਆਪਾਂ ਚਿਰ ਤੋਂ ਹੀ ਗੱਲਾਂ ਕਰ ਰਹੇ ਹਾਂ। ਇੱਕ ਦਿਨ ਤੁਸੀਂ ਦੱਸਿਆ ਸੀਗਾ ਵੀ ਕਿੰਨੀ ਪੰਜਾਬ ਦੀ ਜ਼ਮੀਨ ਹੈ ਜਿਹੜੀ ਇੰਨੇ ਸਾਲਾਂ ਦੇ ਵਿੱਚ ਕੰਕਰੀਟ ਦੇ ਜੰਗਲ ਹੇਠ ਆ ਗਈ। ਇੱਕ ਲੌਬੀ ਹੈ ਜਿਹੜੀ ਇਹ ਸੋਚਦੀ ਹੈ ਵੀ ਆਹ ਜਿਹੜੇ ਹਾਈਵੇ ਬਣ ਰਹੇ ਨੇ, ਭਾਰਤਮਾਲਾ ਪ੍ਰੋਜੈਕਟ ਆ ਜਾਂ ਹੋਰ ਆ, ਇਹਦੇ ਤਹਿਤ ਜਦੋਂ ਇਹ ਕੱਲ ਨੂੰ ਚਾਲੂ ਹੋ ਗਿਆ, ਬਾਰਡਰ ਵੀ ਖੁੱਲ ਜਾਣੇ ਨੇ, ਤੇ ਉਦੋਂ ਇਸ ਜ਼ਮੀਨ ਦੀ ਕੀਮਤ ਬੇਤਹਾਸ਼ਾ
ਹੋ ਜਾਣੀ ਹੈ ਜਾਂ ਇਹਦੀ ਅਹਿਮੀਅਤ ਵੱਧ ਜਾਣੀ ਹੈ? ਪਿਛਲੇ 2 ਦਹਾਕਿਆਂ 'ਚ 4 ਲੱਖ ਏਕੜ ਤੋਂ ਵੱਧ ਜ਼ਮੀਨ ਕੰਕਰੀਟ ਦੇ ਜੰਗਲ ਚਲੀ ਗਈ ਹੈ ਸਾਡੀ, ਹੈ ਨਾ। ਤੇ ਹੁਣ ਹਾਲ ਹੀ 'ਚ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ, ਮੌਲ ਜੀ, ਭਾਰਤਮਾਲਾ ਜੀ, ਜਾਂ ਹੁਣ ਰੇਲਵੇ ਰਾਹੀਂ ਐਕਵਾਇਰ ਕਰਨੀ ਹੈ ਜਾਂ 65,000 ਇਹ ਹੈ, ਲਗਭਗ 3 ਲੱਖ ਏਕੜ ਹੈ ਜਿਹੜੀ ਇਸ ਸਾਲਾਂ ਦੇ ਦਰਮਿਆਨ ਐਕਵਾਇਰ ਕੀਤੀ ਜਾਣੀ ਹੈ ਜੀ। ਤੇ ਅਗਲੀ ਗੱਲ ਕਰੀਏ ਅਕਾਲੀ ਦਲ ਦੀ ਪੋਲਿਟਿਕਸ ਦੀ ਤੇ ਮਜੀਠੀਆ ਦੀ ਪੋਲਿਟਿਕਸ ਦੇ ਬਾਰੇ। ਕਹਿੰਦੇ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ, ਇੱਕ ਹੋਰ FIR ਦਰਜ ਹੋ ਗਈ ਜੀ। ਪ੍ਰਵੀਨ ਜੀ, ਵੈਸੇ ਤਾਂ ਅਰਵਿੰਦ ਕੇਜਰੀਵਾਲ ਜੀ ਕਿਤੇ ਹੋਰ ਜਾਣ ਜੋਗੇ ਨਹੀਂ, ਜਾਂ ਕੋਈ ਹੋਰ ਬੁਲਾਉਂਦਾ ਨਹੀਂ, ਕੋਈ ਰਾਜਨੀਤਿਕ ਰਿਸ਼ਤੇਦਾਰੀ ਤਾਂ ਹੋਰ ਹੈ ਨਹੀਂ ਗੀ। ਸੋ ਪੰਜਾਬ ਉਹਨਾਂ ਕੋਲ ਅੱਡਾ ਬਚਿਆ ਤੇ ਉਹਨਾਂ ਨੂੰ ਸਟੇਜ ਤੇ ਚੜ੍ਹਨ ਦਾ, ਮੁੱਖ ਮਹਿਮਾਨ ਬਣਨ ਦਾ, ਬੋਰਡ ਤੇ ਫੋਟੋ ਲਵਾਉਣ ਦਾ, ਕੈਮਰੇ 'ਚ ਆਉਣ ਦਾ, ਸਲੂਟ ਮਰਾਉਣ ਦਾ ਬਹੁਤ ਸ਼ੌਕ ਹੈ। ਸਹੀ ਗੱਲ। ਔਰ ਇਸ ਲਈ ਉਹ ਪੰਜਾਬ ਨੂੰ ਤੁਰੇ ਰਹਿੰਦੇ ਨੇ। ਦਿੱਲੀ ਦੇ ਵਿੱਚ ਜੋ ਤਾਕਤ ਉਹ ਨਹੀਂ ਵਰਤ ਸਕੇ, ਉਹ ਤਾਕਤ ਉਹ ਇੱਥੇ ਵਰਤ ਰਹੇ ਨੇ। ਦਿੱਲੀ ਦੇ ਵਿੱਚ ਜ਼ਮੀਨਾਂ ਅਕਵਾਇਰ ਕਰਨ ਦਾ ਅਧਿਕਾਰ ਉਹਨਾਂ ਕੋਲ ਨਹੀਂ ਹੈ, ਉਹ ਜ਼ਮੀਨਾਂ ਅਕਵਾਇਰ ਕਰਨ ਦਾ ਅਧਿਕਾਰ ਕੇਂਦਰ ਕੋਲ। ਠੀਕ ਹੈ ਜੀ। ਉੱਥੇ ਵੀ 2013 'ਚ ਇੱਕ ਪਾਲਿਸੀ ਆਈ ਸੀ ਤੇ ਉਹ ਪਾਲਿਸੀ ਅਜੇ ਤੱਕ ਇੰਪਲੀਮੈਂਟ ਨਹੀਂ ਹੋ ਸਕੀ, ਕਿਸਾਨਾਂ ਤੋਂ ਜ਼ਮੀਨ ਨਹੀਂ ਲੈ ਸਕੀ, ਕਿਉਂਕਿ ਪੜਾਅ ਦਰ ਪੜਾਅ ਕਿਸਾਨ ਸਹਿਮਤ ਨਹੀਂ ਹੋ ਰਹੇ, ਕੁਛ ਨਹੀਂ ਹੋ ਰਹੀ। ਸਥਿਤੀ ਅਜੇ ਤੱਕ ਖੜੀ ਹੈ ਇੰਨੇ ਸਾਲਾਂ ਦੀ। ਤੇ ਇੱਥੇ ਕਹਿੰਦੇ 15 ਦਿਨਾਂ 'ਚ ਇਤਰਾਜ਼ ਨਿਬੇੜ ਕੇ ਕਬਜ਼ੇ ਲੈ ਲੈਣੇ ਆ। ਸ਼ਾਇਦ ਇਹ ਸ਼ਹੀਦ ਆਜਮ ਮਤਲਬ ਊਧਮ ਸਿੰਘ ਹੋਰਾਂ ਦੇ, ਮਾਫ ਕਰਨਾ, ਸ਼ਹੀਦ ਊਧਮ ਸਿੰਘ ਹੋਰਾਂ ਦੇ ਦਿਹਾੜੇ ਦੇ ਵਾਲੇ ਦਿਨ ਇਹਨਾਂ ਨੇ ਪੰਜਾਬ ਨੂੰ ਛੁੱਟੀ ਕੀਤੀ, ਪਰ ਆਪਣੇ ਦਫ਼ਤਰ ਖੋਲ ਕੇ ਰੱਖੇ ਵੀ ਜੇ ਜ਼ਮੀਨ ਵਾਲੇ ਕਾਗਜ਼ ਜਮ੍ਹਾਂ ਕਰਾਉਣਾ ਹੋਵੇ ਕੋਈ ਲੈ ਲੈਣੇ ਆ। ਸਹੀ ਹੈ, ਬਿਲਕੁਲ। ਉਸ ਦਿਨ ਵੀ ਉਹ ਖੁੱਲਾ। ਤੇ ਕੇਜਰੀਵਾਲ ਜੀ ਉਸ ਦਿਨ ਨੂੰ ਵੀ ਕੈਸ਼ ਕਰਨ ਦੇ ਲਈ ਸਟੇਜ ਤੇ ਆ ਗਏ ਕਿ ਮੁੱਖ ਮਹਿਮਾਨ ਮੈਂ। ਮਤਲਬ ਊਧਮ ਸਿੰਘ ਦੀ ਸ਼ਰਧਾਂਜਲੀ ਤਾਂ ਬਹਾਨਾ ਹੈ। ਤੁਸੀਂ ਤਾਂ ਮੌਕਾ ਲੱਭਦੇ ਫਿਰਦੇ ਹੋ ਤੇ ਉਸ ਮੌਕੇ ਨੂੰ ਤੁਸੀਂ ਪੰਜਾਬ ਨੂੰ ਇਹ ਕਹਿ ਕੇ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਆਹ ਲਓ ਵੀ ਵੱਡਾ ਤਸਕਰ ਵੀ ਅੰਦਰ ਦੇਤਾ। ਇਹ ਡਰ ਲੱਗਦਾ ਹੈ ਨਾ ਲਓ ਨਾ ਵੱਡੇ ਤਸਕਰ ਦਾ। ਸਹੀ ਹੈ, ਬਿਲਕੁਲ। ਜਿਵੇਂ ਉਹ ਸਾਡੇ ਨਾਲ ਟਰੰਪ ਦਾ ਨਾਂ ਨਹੀਂ ਨਾ ਲੈਂਦਾ, ਉਸੇ ਤਰ੍ਹਾਂ ਵੱਲ 2-3 ਵਾਰ ਹੋ ਲਿਆ। ਜਿੱਦਾਂ ਦਾ ਗ੍ਰਿਫਤਾਰ ਕੀਤਾ ਉਦੋਂ ਦਿੱਲੀ ਵੀ ਬੋਲ ਰਿਹਾ ਸੀ ਤੇ ਹੁਣ ਵੀ ਪੰਜਾਬ ਬੋਲ ਰਿਹਾ ਸੀ ਵੀ ਨਾ ਲਓ। ਜੇ ਚਿੱਠੀਆ ਤਸਕਰੀ ਹੈ, ਤਸਕਰ ਕਰਦਾ, ਚਿੱਟੇ ਦਾ ਤਸਕਰ ਹੈ, ਤੇ ਉਹਦੇ ਤੇ ਕਿਉਂ ਨਹੀਂ ਚਲਾਨ ਪੇਸ਼ ਕਰਦੇ ਤਸਕਰੀ ਦਾ? ਜੀ ਜੀ ਜੀ। ਕਿਉਂ ਨਹੀਂ ਉਹਦੇ ਤੇ ਕਾਨੂੰਨੀ ਕਾਰਵਾਈ ਕਰਦੇ? 4-4, 5 ਸੀਟਾਂ ਦੀ ਰਿਪੋਰਟ ਦੇ ਆਧਾਰ ਤੇ ਚਲਾ ਲਓ ਕਾਰਵਾਈ, ਪਤਾ ਲੱਗ ਜੂਗਾ। ਅਦਾਲਤ ਫੈਸਲਾ ਕਿ ਤਸਕਰ ਹੈ ਜਾਂ ਨਹੀਂ, ਸਜ਼ਾ ਮਿਲਦੀ ਹੈ ਜਾਂ ਨਹੀਂ। ਲੋਕਾਂ ਨੂੰ ਤੁਸੀਂ ਮੂਰਖ ਬਣਾਉਣ ਲੱਗੇ ਹੋ ਜਨਤਕ ਸਟੇਜਾਂ ਤੋਂ, ਇਹ ਕਹਿ ਕੇ ਜੀ ਵੱਡਾ ਤਸਕਰ, ਸਭ ਤੋਂ ਵੱਡਾ ਤਸਕਰ ਫੜ ਲਿਆ। ਉਹਦਾ ਨਾਂ ਲੈਣੋਂ ਕਿਉਂ ਡਰ? ਜਨਤਕ ਨਾਂ ਲਓ ਨਾ। ਫਿਰ ਮਾਣਹਾਨੀ ਦੇ ਕੇਸਾਂ ਤੋਂ ਡਰ ਵੀ ਲੱਗਦਾ, ਫਿਰ ਮਾਫੀਆਂ ਮੰਗ ਕੇ ਭਗੌੜੇ ਵੀ ਹੁੰਦੇ ਹੋ। ਸਹੀ ਹੈ। ਦੋਹਰਾ ਚਰਿੱਤਰ ਕਿਉਂ? ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬਿਕਰਮ ਮਜੀਠੀਆ ਤੇ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਪਾਇਆ ਹੋਇਆ। ਇਹੋ ਜਿਹਾ ਕੇਸ ਬਾਦਲਾਂ ਦੇ ਪਿਆ ਸੀ, ਬਾਦਲ ਲਗਾਤਾਰ 2 ਵਾਰ ਰਾਜ ਕਰ ਗਏ ਸੀ ਉਹ ਤੋਂ ਬਾਅਦ। ਤੇ ਇਹ ਕਈ ਵਾਰ ਰਾਜਨੀਤਿਕ ਉਲਟੇ ਪੈ ਜਾਂਦੇ ਦਾਅਵੇ 'ਚ। ਇਹ ਤਾਂ ਹੁਣ ਸਮਾਂ ਦੱਸੂਗਾ ਕਿ ਹਾਂ ਬਿਕਰਮ ਮਜੀਠੀਆ BJP ਨਾਲ ਜਾਂਦਾ ਜਾਂ ਅਕਾਲੀਆਂ 'ਚ ਹੀਰੋ ਬਣਦਾ ਜਾਂ ਨਹੀਂ ਬਣਦਾ ਹੈ। ਪਰ ਇੰਨਾ ਡਰ ਹੈ ਤੁਹਾਡੇ 'ਚ ਕਿ ਉਹਨਾਂ ਦੇ ਲੀਡਰਸ਼ਿਪ ਜੇ ਮਿਲਣ ਜਾਂਦੀ ਹੈ, ਉਹਨਾਂ ਨੂੰ ਜੇਲ੍ਹ 'ਚ ਵੀ ਨਹੀਂ ਮਿਲਣ ਦਿੱਤਾ ਜਾਂਦਾ, ਹੈ ਨਾ। ਦਲਜੀਤ ਚੀਮਾ ਹੋਰੀ, ਮਹੇਸ਼ਿੰਦਰ ਗਰੇਵਾਲ, ਸਿਕੰਦਰ ਸਿੰਘ ਮਲੂਕਾ ਹੋਰੀ ਗਏ ਸੀ, ਮਿਲ ਨਹੀਂ ਦਿੱਤੇ। ਤੇ ਹੁਣ ਕੇਸ ਇੱਕ ਹੋਰ FIR ਇੱਕ ਹੋਰ ਦਰਜ ਹੋ ਗਈ ਜੀ। ਉਹ ਕਹਿੰਦੇ ਜੀ ਜਿੱਦਣ ਪੁਲਿਸ ਚੱਕਣ ਗਈ ਸੀ, ਵਿਜੀਲੈਂਸ ਜਿੱਦਣ ਲੈਣ ਗਈ ਸੀ ਜੀ, ਉਦਣ ਇਹ ਬਿਕਰਮ ਮਜੀਠੀਆ ਨੇ, ਇਹਦੇ ਨੇੜਲੇ ਸਾਥੀਆਂ ਨੇ, ਸਮਰਥਕਾਂ ਨੇ ਬਦਸਲੂਕੀ ਕੀਤੀ ਜੀ, ਸਰਕਾਰੀ ਕੰਮ 'ਚ ਵਿਘਨ ਪਾਇਆ ਜੀ। ਆਪਾਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਿ ਕਾਰਵਾਈ ਦੀ ਤਿਆਰੀ ਹੋ ਰਹੀ ਹੈ, ਪਰ ਜਿਹੜੇ ਅਧਿਕਾਰੀਆਂ ਨੇ ਕਾਰਵਾਈ ਕੀਤੀ ਉਹ ਮੂੰਹ ਖੋਲਣ ਲਈ ਤਿਆਰ ਨਹੀਂ, ਇਹਦੇ ਤੇ ਬੋਲਣ ਲਈ ਤਿਆਰ ਨਹੀਂ, ਕਿਉਂਕਿ ਸਭ ਨੂੰ ਪਤਾ ਕਿ ਰਾਜਨੀਤਿਕ ਤੌਰ ਤੇ ਕਰਾਈ ਗਈ ਹੈ। ਬਈ ਤੁਹਾਡੇ ਕੋਲ ਦਿੱਲੀ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦੀ ਪਾਵਰ ਨਹੀਂ, ਤੁਸੀਂ ਉਹ ਸਵਾਲ ਇੱਥੇ ਲੈ ਰਹੇ ਹੋ। ਤੁਹਾਡੇ ਕੋਲ ਦਿੱਲੀ ਦੇ ਵਿੱਚ ਪੁਲਿਸ ਚਲਾਉਣ ਦਾ ਅਧਿਕਾਰ ਨਹੀਂ, ਤੁਸੀਂ ਉਹ ਸਵਾਲ ਇੱਥੇ ਲੈ ਰਹੇ ਹੋ। ਸਭ ਨੂੰ ਪਤਾ ਪੁਲਿਸ ਨੂੰ ਆਰਡਰ ਕੌਣ ਕਰਦਾ। ਸਹੀ ਹੈ। ਕਦੇ ਕਿਤੇ ਤੇ ਕਦੇ ਕੁਮਾਰ ਵਿਸ਼ਵਾਸ ਤੇ, ਕਦੇ ਕਿਸੇ ਤੇ, ਸਭ ਕਿਹਦੇ ਹੁਕਮਾਂ ਤੇ ਹੋ ਰਿਹਾ, ਸਭ ਨੂੰ ਪਤਾ। ਤੁਸੀਂ ਉਹ ਸਾਰੇ ਨਜ਼ਾਰੇ ਸਿਰਫ ਲੈਣਾ ਚਾਹੁੰਦੇ ਹੋ, ਹੈ ਨਾ। ਉਹ ਕਹਿੰਦਾ ਕਿ ਵਿਆਹ ਦੇ ਵਿੱਚ ਘਰ ਵਾਲੀ ਮਤਲਬ ਕਿ ਨਾ ਕਦੇ ਕਿਸੇ ਖੁੰਝੇ ਤੋਂ ਜਾ ਕੇ ਘਰ ਵਾਲੇ ਨੂੰ ਉਂਗਲ ਦੇ ਇਸ਼ਾਰੇ ਨਾਲ ਬੁਲਾਇਆ ਕਰੇ, ਕਦੇ ਕਿਸੇ ਖੁੰਝੇ ਤੋਂ। ਤੇ ਉਹਦੀ ਸਹੇਲੀਆਂ ਕਿਹਾ ਕੀ ਕਰੇ, ਕਹਿੰਦੇ ਕੁਛ ਨਹੀਂ, ਕਹਿੰਦੀ ਮੈਂ ਚੈੱਕ ਕਰ ਰਹੀ ਹਾਂ ਕਿ ਪਾਵਰ ਉਂਗਲ ਦੀ ਹੈਗੀ ਹੈ ਕਿ ਨਹੀਂ। ਉਹ ਹਾਲ ਕੇਜਰੀਵਾਲ ਸਿਰਫ ਆਪਣੀ ਪਾਵਰ ਚੈੱਕ ਕਰੀ ਜਾਂਦਾ ਕਿ ਹਾਂ ਮੇਰੇ ਕਹੇ ਤੇ ਸਾਰਾ ਕੁਝ ਹੋ ਰਿਹਾ ਕਿ ਨਹੀਂ, ਤੇ ਉਸ ਚੱਕਰ 'ਚ ਪੰਜਾਬ ਦਾ ਪੱਠਾ ਬਿਠਾ ਦੇਣਾ ਇਹਨੇ। ਤੇ ਪਰ ਤੁਰੇ ਫਿਰਦੇ ਨੇ ਉਹ ਸਿਰਫ ਕੁਰਸੀ ਨੂੰ ਜੱਫੇ ਪਾਏ ਨੇ ਕਿ ਸਾਡੀ ਕੁਰਸੀ ਮੁੱਖ ਮੰਤਰੀ ਵਾਲੀ ਬੱਚੀ ਰਹੇ, ਮੰਤਰੀ ਵਾਲੀ ਬੱਚੀ ਰਹੇ, ਪੰਜਾਬ ਠੱਠੇ ਕੁਝ ਪੈਂਦਾ ਪੈ ਜਾਵੇ। ਸੋ ਇਹ ਸੁੱਤਿਆਂ ਲੁੱਟਣਾ ਚਾਹੁੰਦੇ ਸੀ ਲੈਂਡ ਪੂਲਿੰਗ ਵਾਲੇ ਮਾਮਲੇ ਦੇ ਵਿੱਚ ਪੰਜਾਬ ਨੂੰ, ਪਰ ਪੰਜਾਬ ਉਸ ਮਾਮਲੇ ਜਾਗ ਗਿਆ। ਪਰ ਰਾਜਨੀਤਿਕ ਮੂਹਰੇ ਕਾਫੀ ਚੁਣੌਤੀਆਂ ਖੜੀਆਂ ਨੇ।
ਹੁਣ ਉਹ ਬਿਕਰਮ ਮਜੀਠੀਆ ਵਾਲਾ ਰਾਜਨੀਤਿਕ ਮੁੱਦਾ ਹੈ ਜਾਂ ਸੱਚਮੁੱਚ ਇਹ ਲੁੱਟਖੋ ਵਾਲਾ ਮੁੱਦਾ ਹੈ, ਇਹ ਅਦਾਲਤ 'ਚ ਫੈਸਲਾ ਆਉਣਾ। ਪਰ ਤੁਸੀਂ ਕਚਹਿਰੀ 'ਚ ਤੁਹਾਡੇ ਵਕੀਲ ਕੁਝ ਬੋਲਦੇ ਨੇ, ਰਾਜਨੀਤਿਕ ਸਟੇਜਾਂ ਤੇ ਤੁਸੀਂ ਕੁਛ ਬੋਲਦੇ ਹੋ, ਬਿਲਕੁਲ ਸਹੀ ਹੈ। ਇਹ ਉਹਨਾਂ 'ਚ ਕੋਈ ਸਮਾਨਤਾ ਨਹੀਂ, ਉਹ ਕੋਈ ਰਲਦੀਆਂ ਮਿਲਦੀਆਂ ਗੱਲਾਂ ਨਹੀਂ। ਦੂਜੀ ਗੱਲ ਇਹ ਹੈ ਸ਼ਰਮਾ ਜੀ, ਬੇਸ਼ਰਮੀ ਦੀ ਇੰਤਹਾ, ਬੇਸ਼ਰਮੀ ਦੀ ਹੱਦ ਦੇਖੋ ਤੁਸੀਂ। ਜਿਹੜਾ ਕੇਜਰੀਵਾਲ ਇੱਕ ਮਾਨਸਾ ਦੇ ਵਿੱਚ, ਮਾਨਸਾ ਦੀ ਰਹਿਣ ਵਾਲੀ ਇੱਕ ਕੁੜੀ ਜਿਹੜੀ ਕਿ ਸ਼ਰਮਾ ਪਰਿਵਾਰ ਤੋਂ ਹੀ ਹੈ, ਉਹਨੂੰ ਇਹ ਕਹਿ ਕੇ ਉੱਥੋਂ ਵਾਟਰ ਵਰਕਸ ਤੋਂ ਉਤਾਰਦਾ ਹੈ ਕਿ ਭਾਈ ਤੇਰੇ ਭਰਾ ਦੀ ਸਰਕਾਰ ਆਊਗੀ ਤੇ ਉਸ ਤੋਂ ਬਾਅਦ ਤੈਨੂੰ ਅਸੀਂ ਨੌਕਰੀ ਦਿਆਂਗੇ। ਅੱਜ ਉਹੀ ਕੁੜੀ ਜਦੋਂ ਕੇਜਰੀਵਾਲ ਨੇ ਪੰਜਾਬ ਆਉਣਾ ਸੀ ਜਾਂ ਉਦਘਾਟਨ ਕਰਨ ਜਾਣਾ ਸੀ, 6 ਮਹੀਨੇ ਦੀ ਗਰਭਵਤੀ ਹੈ ਤੇ ਉਹਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਇਹ ਇਹਨਾਂ ਦਾ ਇਨਕਲਾਬ ਹੈ, ਇਹ ਇਹਨਾਂ ਦਾ ਬਦਲਾਅ ਸਿਆਸੀ ਤੌਰ ਜੀ। ਇੱਕ ਬੰਦਾ ਜਿਹੜਾ ਮਤਲਬ ਜਿਹੜਾ ਇਹਨੂੰ ਲੱਗਦਾ ਕਿ ਰੁਜ਼ਗਾਰ ਮੰਗਣ ਲਈ ਧਰਨਾ ਲਾ ਸਕਦਾ ਹੈ, ਕਾਲਾ ਪਰਨਾ ਦਿਖਾ, ਕਾਲਾ ਝੰਡਾ ਦਿਖਾ ਸਕਦਾ, ਉਹਨੂੰ ਘਰਾਂ 'ਚ ਨਜ਼ਰਬੰਦ ਕੀਤਾ। ਘਰਾਂ 'ਚ ਨਜ਼ਰ, ਬਿਲਕੁਲ ਸਹੀ। ਸ਼ਹੀਦ ਊਧਮ ਸਿੰਘ ਦੇ ਮਤਲਬ ਲੰਬੀ ਪੀੜ੍ਹੀ ਚੋਂ ਵਾਰਸ ਪਰਿਵਾਰਾਂ ਦੇ ਨੂੰ ਕਾਰਡ ਦਿੱਤੇ ਗਏ ਸੀ ਸਟੇਜ ਤੇ ਆਉਣ ਦੇ ਜੀ। ਉਹਨਾਂ ਚੋਂ ਇੱਕ ਬਜ਼ੁਰਗ ਖਾਸੀ ਉਮਰ ਦੇ ਨੇ, ਉਹਨਾਂ ਕੋਲ ਵੀ ਸੀ, ਉਹ ਸਟੇਜ ਤੇ ਪਹੁੰਚ ਵੀ ਗਏ। ਪਹੁੰਚਣ ਤੋਂ ਬਾਅਦ ਉਹਨਾਂ ਨੇ ਨਾਲ ਦੇ ਕਿਸੇ ਸਾਥੀ ਨੂੰ ਪੁੱਛ ਲਿਆ ਕਿ ਮੈਂ ਵੀ, ਸਾਡੇ ਪਰਿਵਾਰ ਚੋਂ ਕਿਸੇ ਨੂੰ ਰੁਜ਼ਗਾਰ ਵੀ ਨਹੀਂ ਮਿਲਿਆ, ਮੈਂ ਮੰਗ ਪੱਤਰ ਸੌਂਪ ਸਕਦਾ ਕਿਸੇ ਨੂੰ? ਇੰਨਾ ਪੁੱਛਣਾ ਗੁਨਾਹ ਹੋ ਗਿਆ। ਉਹਨੂੰ ਸਟੇਜ ਤੋਂ ਚੱਕ ਕੇ ਲੈ ਗਏ ਤੇ ਜਿੰਨੀ ਦੇਰ ਪ੍ਰੋਗਰਾਮ ਚੱਲਿਆ ਕਮਰੇ 'ਚ ਬੰਦ ਰੱਖਿਆ। ਦੇਖ ਲਓ ਤੁਸੀਂ ਜੀ, ਇਹ ਸਰਕਾਰ ਸਹੀ ਹੈ। ਅਗਲੀ ਗੱਲ ਕਰੀਏ ਮੋਦੀ ਸਰਕਾਰ ਦੀ ਵਿੱਚ, ਤੁਸੀਂ ਜ਼ਿਕਰ ਵੀ ਕੀਤਾ ਸੀਗਾ ਵੀ ਉਹ ਨਾਂ ਲੈਣ ਤੋਂ ਕੰਨੀ ਕਤਰਾਉਂਦੇ ਆ, ਤੇ ਹੁਣ ਕਹਿੰਦੇ ਵੀ ਟਰੰਪ ਦੀ ਪੈਨਲਟੀ ਲੱਗਣ ਵਾਲਾ ਭਾਰਤ ਦੁਨੀਆ ਦਾ ਪਹਿਲਾ ਮੁਲਕ ਬਣ ਗਿਆ ਜੀ। ਪ੍ਰਵੀਨ ਜੀ, ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਟਰੰਪ ਦਾ ਨਾਮ ਲੈਣ ਤੋਂ ਨਰਿੰਦਰ ਮੋਦੀ ਲਗਾਤਾਰ, ਇੱਕ ਵਾਰ ਨਹੀਂ, ਪਹਿਲਗਾਮ ਹਮਲੇ ਵਾਲੇ ਮਾਮਲੇ ਦੇ ਵਿੱਚ 26-27 ਵਾਰ ਉਹਨੇ ਨਾਮ ਲੈਤਾ, ਪਰ ਸਾਡੇ ਪ੍ਰਧਾਨ ਮੰਤਰੀ ਜੀ ਉਹਦਾ ਨਾਮ ਦਾ ਜ਼ਿਕਰ ਨਹੀਂ ਕਰਦੇ ਜੀ। ਦੇਸ਼ ਦੀ ਸੰਸਦ ਦੇ ਵਿੱਚ, ਲੋਕ ਸਭਾ, ਰਾਜ ਸਭਾ 'ਚ ਉੱਪਰਲੀ ਔਰ ਹੇਠਲੇ ਦੋਵੇਂ ਸਦਨਾਂ ਦੇ ਵਿੱਚ ਚੰਗੀ ਫਜ਼ੀਅਤ ਮੁੱਦੇ ਤੇ ਸਰਕਾਰ ਦੀ, ਪਰ ਜਨਾਬ ਸਮਝਦੇ ਨਹੀਂ ਗਏ ਕਿ ਵੀ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੇ ਦੁਨੀਆ 'ਚ ਭਾਰਤ ਦੀ ਫਜ਼ੀਅਤ ਕਿਉਂ ਕਰਵਾ ਰਿਹਾ। ਸਹੀ ਹੈ। ਹੁਣ ਇਸ ਤੋਂ ਅੱਗੇ ਵੱਧ ਕੇ ਟਰੰਪ ਨੇ ਸਿੱਧਾ ਧਮਕੀ ਦੇਣੀ ਸ਼ੁਰੂ ਕਰਤੀ, ਤੰਜ ਕੱਸਣਾ ਸ਼ੁਰੂ ਕਰਤਾ, ਮਜ਼ਾਕ ਉਡਾਉਣਾ ਸ਼ੁਰੂ ਕਰਤਾ। ਉਹ ਕਹਿੰਦਾ ਵੀ ਕਿ ਮੈਂ ਤਾਂ ਟੈਰਿਫ ਲਾਉਂਗਾ 26% ਤੇ ਸਾਡੇ ਵਾਲਿਆਂ ਨੇ ਹੁਣ ਤੱਕ ਕਰਾ ਕੇ 10 ਕਰਾ ਲਿਆ ਸੀ। ਹੁਣ ਉਹ ਕਹਿੰਦਾ ਵੀ ਅੱਜ ਸਾਡੇ ਇੱਥੇ 1 ਤਰੀਕ ਚੜ੍ਹ ਗਈ ਜੀ, ਅੱਜ ਤੋਂ 25% ਟੈਰਿਫ ਲਾਗੂ ਹੋ ਗਿਆ। ਠੀਕ ਹੈ। ਤੇ ਇਹਦੇ ਨਾਲ ਉਹ ਕਹਿੰਦਾ ਵੀ ਮੈਂ 1% ਦੀ ਛੂਟ ਦੇਤੀ, ਮਤਲਬ ਮੋਦੀ ਜੀ ਖੁਸ਼ ਹੋ ਜਾਓ, ਤੁਹਾਨੂੰ ਮੈਂ 26 ਨਹੀਂ 25% ਲਾਇਆ। ਹੁਣ ਇਸ ਟੈਰਿਫ ਨੂੰ ਜੇ ਮੈਂ ਦੂਸਰੀ ਨਜ਼ਰ ਤੋਂ ਦੇਖਦਾ ਤਾਂ ਕਿਤੇ ਵੀ ਅਗਲੇ ਕਹਿਣਗੇ ਭਾਰਤ ਤੇ ਕੀ ਅਸਰ ਹੈ, ਵੀ ਅਮਰੀਕਾ ਤੇ ਅਸਰ ਪੈਣਾ। ਭਾਰਤੀ ਵਸਤੂਆਂ, ਭਾਰਤੀ ਚੀਜ਼ਾਂ ਜਿਹੜੀਆਂ ਇਸ ਐਗਰੀਮੈਂਟ ਤਹਿਤ ਅਮਰੀਕਾ ਦੇ ਬਾਜ਼ਾਰਾਂ 'ਚ ਜਾ ਕੇ ਵਿਕਦੀਆਂ ਨੇ, ਉਹਨਾਂ ਤੇ 25% ਟੈਰਿਫ ਹੈ। ਮਤਲਬ 25% ਹੋਰ ਮਹਿੰਗੀਆਂ ਹੋ ਜਾਣਗੀਆਂ ਉਸ ਤਰੀਕੇ ਕਰਨ ਨਾਲ, ਜਿਨ੍ਹਾਂ ਉੱਪਰ ਵਿਆਜ ਲੱਗ ਕੇ, ਹੈ ਨਾ। ਹੁਣ ਉਹ ਲੋਕਾਂ ਲਈ ਮਹਿੰਗੀਆਂ ਹੋ ਗਈਆਂ, ਪਰ ਟਰੰਪ ਦਾ ਇਹਦੇ ਪਿੱਛੇ ਲੁਕਵਾਂ ਸਪਸ਼ਟ ਏਜੰਡਾ ਹੈ ਕਿ ਜਿਹੜੀਆਂ ਇਹ ਕੰਪਨੀਆਂ, ਜਿਹੜੀਆਂ ਇਹ ਫਰਮਾਂ, ਜਿਹੜੀਆਂ ਇਹ ਧਿਰਾਂ ਦਾ ਮਾਲ ਹੈ, ਉਹ ਇੱਥੇ ਆ ਕੇ ਆਪਣੇ ਯੂਨਿਟ ਲਾਉਣ, ਇੱਥੇ ਪੈਦਾ ਕਰਨ, ਸਸਤਾ ਵਿਕੂਗਾ, ਤੁਹਾਨੂੰ ਟੈਰਿਫ ਨਹੀਂ ਲੱਗੂਗਾ, ਕੁਝ ਨਹੀਂ ਲੱਗੂਗਾ, ਤੇ ਲੋਕ ਵੱਧ ਤੁਹਾਡਾ ਸਮਾਨ ਖਰੀਦਣਗੇ। ਇਹੋ ਜਿਹੀ ਸਥਿਤੀ 'ਚ ਤਾਂ ਮੈਂ ਅਮਰੀਕਾ ਫਸਟ ਦੇ ਨਾਅਰੇ ਨਾਲ ਆਇਆ। ਮੈਂ ਤਾਂ ਆਪਣੇ ਲੋਕਾਂ ਨੂੰ ਸੋਚਣਾ, ਮੈਨੂੰ ਕੀ ਲੈਣਾ ਦੁਨੀਆ, ਤੁਸੀਂ ਢੱਠੇ ਕੁਝ ਪਾਓ ਜਾਏ ਕਸ ਹੋਵੇ, ਮੇਰੇ ਲਈ ਤੁਸੀਂ ਪਹਿਲਾਂ, ਤੇ ਕੱਲ ਨੂੰ ਸਾਡਾ ਮਾਲ ਵਿਕਣਾ ਬੰਦ ਹੋ ਜਾਊਗਾ। ਸਹੀ ਹੈ। ਹੁਣ ਲੱਗਦਾ ਕਿ ਸਾਡੇ ਤੇ ਥੋੜਾ ਮਾਰ ਤਾਂ ਸਾਡੇ ਤੇ ਪੈਣੀ ਹੈ। ਉਹ ਸਾਰਾ ਜੰਪ ਹੋ ਜਾਊਗਾ, ਉਹਦੇ ਬਾਰੇ ਕੁਝ ਸੋਚਿਆ? ਦੂਸਰੇ ਪਾਸੇ ਉਹ ਆਪਣਾ ਕਹਿੰਦਾ ਮੈਂ 0 ਟੈਰਿਫ ਵਾਲਾ ਸਮਝੌਤਾ ਕਰਨਾ ਤੁਹਾਡੇ ਨਾਲ, ਹੈ ਨਾ, ਤੇ ਉਹਦੇ ਵਿੱਚ ਮੈਂ ਡੈਰੀ ਵੀ ਕਰਨੀ, ਮੁਰਗੀ ਪਾਲਣ ਵੀ ਕਰਨਾ ਤੇ ਖੇਤੀ ਵੀ ਕਰਨੀ, ਤੇ ਉਹਦੇ ਨਾਲ ਭਾਰਤ ਖੇਤੀ, ਮੁਰਗੀ ਪਾਲਣ ਤੇ ਡੇਅਰੀ ਸਾਰੇ ਉੱਡ ਜਾਣਾ ਸਾਡਾ ਜੀ। ਆਪਣਾ ਮਾਲ ਲਓ ਜੀ, ਸਸਤਾ ਮਾਲ ਚੱਕੋ। ਤੇ ਇਸ ਸਥਿਤੀ ਦੇ ਵਿੱਚ ਫਿਰ ਭਾਰਤ ਦਾ ਇਹ ਸਾਰਾ ਕੁਝ ਉੱਥੇ ਜਨਾਬ ਸਾਡੇ ਚੁੱਪ ਨੇ ਅਜੇ ਤੱਕ, ਅਸੀਂ ਡੀਲ ਹੋ ਰਹੀ ਹੈ ਜੀ, ਨਾ ਨਹੀਂ ਲੈਣਾ। ਹੁਣ ਇਹ ਸਭ ਦੇ ਦਰਮਿਆਨ ਟਰੰਪ ਨੇ ਇਹ ਵੀ ਕਹਿਤਾ ਸੀਗਾ ਕਿ ਵੀ ਮੈਂ ਜਿਹੜੀਆਂ ਮੇਰੀਆਂ ਸ਼ਰਤਾਂ ਨਹੀਂ ਮੰਨੂਗਾ, ਮੈਂ ਉਹਦੇ ਉੱਤੇ ਮਤਲਬ ਕਿ ਜੁਰਮਾਨਾ ਵੀ ਲਾਉਂਗਾ, ਪੈਨਲਟੀ ਲਾਉਂਗਾ। ਤੇ ਉਹਨੇ ਭਾਰਤ ਨੂੰ 1 ਅਗਸਤ ਤੋਂ ਟੈਰਿਫ ਦੇ ਨਾਲ ਨਾਲ ਪੈਨਲਟੀ ਦਾ ਵੀ ਐਲਾਨ ਕਰਤਾ। ਮਤਲਬ ਟਰੰਪ ਦੇ ਰਾਜ ਭਾਗ 'ਚ ਜੇ ਕਿਸੇ ਮੁਲਕ ਤੇ ਪੈਨਲਟੀ ਲੱਗਣੀ ਹੈ ਤਾਂ ਪਹਿਲਾ ਮੁਲਕ ਭਾਰਤ ਹੈ। ਤੇ ਕਾਰਨ ਕਿ ਵੀ ਤੁਸੀਂ ਰੂਸ ਤੋਂ ਤੇਲ ਖਰੀਦਦੇ ਹੋ, ਰੂਸ ਤੋਂ ਤੁਸੀਂ ਹਥਿਆਰ ਸਮਾਨ ਖਰੀਦਦੇ ਹੋ, ਮੈਂ ਪਾਕਿਸਤਾਨ ਦੇ ਵਿੱਚ ਸਭ ਤੋਂ ਬੜਾ ਤੇਲ ਕਾਰਖਾਨਾ ਲਾ ਰਿਹਾ, ਹੁਣ ਤੁਸੀਂ ਤੇਲ ਉੱਥੋਂ ਖਰੀਦਿਆ ਕਰਿਓ ਜੀ।
ਕਰ ਲਓ ਭਾਂਡਾ। ਮਤਲਬ ਪਾਕਿਸਤਾਨ ਕੋਲ ਕੋਈ ਗਿੱਦੜ ਸਿੰਘੀ ਹੈਗੀ ਇਹਦਾ ਮਤਲਬ? ਉਹਦੀ ਲੜਾਈ ਚੀਨ ਲੜਦਾ ਹੈ, ਉਹਦੀ ਲੜਾਈ ਅਮਰੀਕਾ, ਉਹਦੀ ਲੜਾਈ ਅਮਰੀਕਾ ਲੜਦਾ ਹੈ। ਦੋਏ ਆਪਸ ਵਿੱਚ ਦੁਸ਼ਮਣ ਨੇ, ਪਰ ਪਾਕਿਸਤਾਨ ਨਾਲ ਦੋਏ ਮਿੱਤਰ ਨੇ। ਸਹੀ ਹੈ। ਤੇ ਸਾਡੇ ਜਿਹੜੇ ਵਰਗੇ ਮਿੱਤਰ ਵੀ ਸੀ ਅਸੀਂ ਉਹ ਵੀ ਗਵਾ ਲਏ, ਹੈ ਨਾ। ਜਦੋਂ ਅਮਰੀਕਾ ਨੇ ਧਮਕੀ ਦਿੱਤੀ ਜੀ ਕਿ ਵੀ ਹਾਂ ਟਰੰਪ ਨੇ ਕਿ ਵੀ ਮੈਂ ਥੋੜਾ ਟੈਰਿਫ ਤੇ ਨਾਲ ਜੁਰਮਾਨਾ ਲਾ ਦੂੰਗਾ ਜੇ ਰੂਸ ਤੋਂ ਤੇਲ ਖਰੀਦਿਆ, ਤਾਂ ਸਾਡੇ ਪੈਟਰੋਲੀਅਮ ਮੰਤਰੀ ਸਾਹਿਬ ਨੇ ਇਹ ਕਹਿਣ ਦੀ ਬਜਾਏ ਕਿ ਤੁਸੀਂ ਸਾਨੂੰ ਕੌਣ ਹੁੰਦੇ ਹੋ ਕਹਿਣ ਵਾਲੇ ਜੀ, ਅਸੀਂ ਕਿਹਦੇ ਨਾਲ ਸੌਦਾ ਕਰਨਾ ਕਿਹਦੇ ਨਾਲ ਨਹੀਂ ਕਰਨਾ। ਘੱਟੋ ਘੱਟ ਰੂਸ ਨਾਲ ਸੌਦਾ ਕੀਤਿਆਂ ਸਾਨੂੰ ਇਹ ਤਾਂ ਹੈ ਕਿ ਉਹ ਸਾਡੀ ਭਾਰਤੀ ਕਰੰਸੀ 'ਚ ਕਰਦਾ ਹੈ, ਸਾਨੂੰ ਡਾਲਰਾਂ 'ਚ ਨਹੀਂ ਪੇਮੈਂਟ ਕਰਨੀ ਪੈਂਦੀ, ਤੇ ਸਾਡਾ ਪੁਰਾਣਾ ਮਿੱਤਰ ਹੈ, ਵਿਸ਼ਵਾਸਯੋਗ ਮਿੱਤਰ ਹੈ, ਚੱਲ ਰਿਹਾ ਸਾਡਾ ਉਹਦੇ ਨਾਲ, ਕਿ ਸਾਡੀ ਮਰਜ਼ੀ ਸੀ ਕਿਤੇ। ਇਹ ਨਹੀਂ ਕਿਹਾ ਕੋਈ ਨਹੀਂ, ਸਾਡੇ ਕੋਲ ਬਦਲਾ ਹੈਗੇ ਨੇ। ਤੇ ਕੱਲ ਦੀਆਂ ਕੁਝ ਲੁਕਵੀਆਂ ਰਿਪੋਰਟਾਂ ਵੀ ਆ ਰਹੀਆਂ ਸੀ ਕਿ ਤਿਆਰੀ ਵੀ ਕਰ ਲਿਆ ਕਿ ਰੂਸ ਤੋਂ ਤੋੜਦੀ ਹੈ ਸਮਝੌਤਾ। ਅੱਛਾ, ਵਾਹ। ਇਹ ਵੀ ਮਤਲਬ ਇੰਨਾ ਡਰ ਖੌਫ ਕਿਉਂ ਹੈ ਜਨਾਬ, ਇਹ ਤਾਂ ਦੱਸ ਦਿਓ। ਜਦੋਂ ਸਾਡੇ ਵਾਲਾ ਲਾਣੇਦਾਰ ਪੰਜਾਬ ਵਾਲਾ ਨਾ ਗੋਡੇ ਟੇਕਦਾ ਹੈ, ਹਾਂਜੀ ਹਾਂਜੀ, ਤਾਂ ਪੰਜਾਬ ਦੀਆਂ ਸਿਆਸੀ ਧਿਰਾਂ ਜਾਂ ਪਿੰਡਾਂ 'ਚ ਸੱਥਾਂ 'ਚ ਬੈਠੇ ਬੁੜੇ ਕਹਿਣ ਲੱਗਦੇ ਆ, ਬਾਈ ਇਹਦੀ ਕੋਈ ਰੀਲ ਰੂਲ ਪਈ ਹੋਊਗੀ ਦਿੱਲੀ ਵਾਲਿਆਂ ਕੋਲ, ਬਾਈ ਇਹਦਾ ਕੁਛ ਨਾ ਕੁਛ ਹੋਊਗਾ ਲੁਕੋਇਆ ਵਾ ਉਹਨਾਂ ਨੇ। ਹੁਣ ਕੀ ਇਹ ਮੰਨੀਏ ਕਿ ਤੁਹਾਡੇ ਟਰੰਪ ਇਜ਼ ਮਾਈ ਬੈਸਟ ਫਰੈਂਡ ਨੇ ਕੋਈ ਰੀਲ ਰੂਲ ਲੁਕੋ ਕੇ ਰੱਖੀ ਵੀ ਤੁਹਾਡੀ ਕੋਈ ਪੁਰਾਣੀ ਅਗਲੀ ਪਿਛਲੀ? ਕੀ ਮੰਨੀਏ? ਫਿਰ ਲੋਕ ਤਾਂ ਗੱਲਾਂ ਕਰਨਗੇ ਬਈ। ਜੀ ਸਹੀ, ਦੋ ਲੋਕਾਂ ਨੂੰ ਜਵਾਬ ਕਿ ਤੁਸੀਂ ਬੋਲਦੇ ਕਿਉਂ ਨਹੀਂ? ਇਹੀ ਗੱਲ ਜੇ ਪਾਕਿਸਤਾਨ ਵਾਲੇ ਪਾਸੇ ਕੁਛ ਆਈ ਹੋਵੇ, ਲੈ ਇਹ ਤਾਂ ਘਰ ਮੇ ਘੁਸ ਕਰ ਮਾरेंगे। ਜੇ ਇਹੀ ਗੱਲ ਨੇ ਕਹੀ ਹੁੰਦੀ ਹੈ ਤਾਂ ਕੋਠੇ ਚੜ ਕੇ ਜਾਂ ਆਪਣੇ ਕੱਪੜੇ ਫਾੜਦੇ ਜਾਂ ਉਹਨਾਂ ਦੇ ਫਾੜਦੇ। ਚੀਨ ਵੱਲੋਂ ਆ ਜਾਵੇ ਫਿਰ ਸੱਜੇ ਖੱਬੇ ਹੋ ਜਾਂਦੇ ਨੇ, ਹੁਣ ਅਮਰੀਕਾ ਵੱਲੋਂ ਆ ਗਈ ਤਾਂ ਚੁੱਪ ਨੇ ਕਿ ਜਨਾਬ ਹੁਣ ਵੀ ਤਾਂ ਉਹੀ ਦਮਖਮ ਦਿਖਾਉਣ ਦੀ ਲੋੜ ਹੈ। ਪਰ ਇਹਦੇ ਨਾਲ ਉਹਨੇ ਇੱਥੋਂ ਤੱਕ ਕਹਿਤਾ ਪ੍ਰਵੀਨ ਜੀ ਕਿ ਭਾਰਤ ਦੀ ਇਕਨੋਮੀ ਮਰੀ ਹੋਈ ਹੈ। ਹਾਂਜੀ ਬਿਲਕੁਲ ਕਿਉਂ ਨੇ? ਤੇ ਤੁਸੀਂ ਕਿਉਂ ਨਹੀਂ ਹੁਣ ਅੰਕੜੇ ਪੇਸ਼ ਕਰਦੇ ਜਿਹੜੇ ਵਿਸ਼ਵ ਗੁਰੂ ਆ ਅਸੀਂ ਦੁਨੀਆ ਦੇ? ਉਹਦੇ ਮੂਹਰੇ ਕਿਆ ਚੱਕ ਵੀ ਸਹੀ। ਔਰ ਇਹ ਜੇ ਬਹਿਸ ਚੱਲਣੀ ਹੈ, ਭੱਜ ਨਹੀਂ ਹੋਣਾ। ਤੁਸੀਂ ਆਪਣੇ ਮੂੰਹ ਤੇ ਉੱਤੇ ਟੇਪ ਲਾ ਲਓਗੇ, ਪਰ ਹੁਣ ਵਿਰੋਧੀ ਤੁਹਾਨੂੰ ਘੇਰਨਗੇ। ਸੋ ਇਹ ਸਥਿਤੀ ਦੇ ਵਿੱਚ ਮੁਲਕ ਨੂੰ ਲਿਆ ਖੜਾ ਕੀਤਾ ਬਹੁਤ ਔਖਾ ਪਹਿਲੂ ਤੇ ਮੁਸੀਬਤ ਭਰਿਆ ਪਹਿਲੂ ਹੈ। ਪਰ ਇਹਦੇ ਵਿੱਚ ਵੀ ਸਰਕਾਰ ਜੇ ਫਜ਼ੀਅਤ ਕਰਾਉਣ ਲਈ ਤਿਆਰ ਹੈ ਤਾਂ ਉਹਨੂੰ ਸਮਝ ਲੈਣਾ ਚਾਹੀਦਾ ਕਿ ਜਨਾਬ ਹੁਣ ਰਾਸ਼ਟਰਵਾਦ ਜਗਾਓ। ਬਿਲਕੁਲ, ਇੱਥੇ ਤੁਹਾਡੇ ਉਸ ਅਖੌਤੀ ਰਾਸ਼ਟਰਵਾਦ ਦੀ। ਜਦੋਂ ਤੋਂ ਮੋਦੀ ਸਾਹਿਬ ਸੱਤਾ ਦੇ ਵਿੱਚ ਆਏ, ਇਹਨਾਂ ਨੇ ਆਉਣ ਸਾਰ ਸਭ ਤੋਂ ਪਹਿਲਾ ਕੰਮ ਇਹ ਕੀਤਾ ਵੀ ਇਹਨਾਂ ਨੇ ਸਰਕਾਰ ਦੇ ਕੰਮਾਂ ਦੇ ਵਿੱਚੋਂ ਅਕਾਊਂਟੇਬਿਲਿਟੀ ਖਤਮ ਕੀਤੀ, ਜਵਾਬਦੇਹੀ। ਕਿਉਂਕਿ ਜੇ ਕੋਈ ਬੰਦਾ ਜਵਾਬ ਮੰਗਦਾ ਤੇ ਉਹ ਦੇਸ਼ ਧਰੋਹੀ ਹੈ, ਜੇ ਉਹ ਮੋਦੀ ਦੀ ਸਪੋਰਟ ਕਰਦਾ ਤੇ ਉਹ ਦੇਸ਼ ਭਗਤ ਹੈ। ਜੇ ਕੋਈ ਬੰਦਾ ਕਹਿੰਦਾ ਵੀ ਪਹਿਲਗਾਮ ਦੇ ਵਿੱਚ ਹਮਲਾ ਕਿਉਂ ਹੋਇਆ, ਤੁਹਾਡੀ ਫੇਲੀਅਰ ਸੀ, ਉਹ ਦੇਸ਼ ਵਿਰੋਧੀ ਹੈ। ਜੇ ਕਹਿੰਦੇ ਵੀ ਤੁਸੀਂ ਸਰਜੀਕਲ ਸਟ੍ਰਾਈਕ ਕਰਤੀ, ਉਹ ਦੇਸ਼ ਭਗਤ ਹੈ। ਸੋ ਜਦੋਂ ਤੁਸੀਂ ਚੀਜ਼ਾਂ ਨੂੰ ਲੋਕਾਂ ਦੇ ਉੱਤੇ ਥੋਪ ਹੀ ਇਸ ਤਰੀਕੇ ਨਾਲ ਦਿੱਤਾ ਵੀ ਤੁਹਾਨੂੰ ਲੋੜ ਹੀ ਨਹੀਂ ਸਮਝੀ ਤੁਸੀਂ ਵੀ ਇਸ ਫੇਜ਼ ਦੇ ਵਿੱਚੋਂ ਵੀ ਲੰਘਣਾ ਪੈ ਸਕਦਾ, ਤੇ ਉਦੋਂ ਫਿਰ ਜਿੱਦੇ ਤੋਂ ਅਸਲੀਅਤ ਦੇ ਨਾਲ ਜਾਂ ਕਿਤੇ ਉਦੋਂ ਕਰੜੀ ਸੱਚਾਈ ਦੇ ਨਾਲ ਤੁਹਾਡਾ ਵਾਹ ਪਿਆ ਸਾਹਮਣਾ ਹੋ ਗਿਆ, ਉਦਾਂ ਹੀ ਫਿਰ ਤੁਸੀਂ ਚੋਰ ਮੋਰੀਆਂ ਹੀ ਭਾਲੋਗੇ। ਉਹਦੇ ਤੁਹਾਨੂੰ ਇਹ ਥੋੜਾ ਹੋਊਗਾ ਵੀ ਤਿਆਰੀ ਕਰੀਏ ਦੀ। ਜਾਂਦਿਆਂ ਦੀ ਗੱਲ ਕਰੀਏ ਆਸਟ੍ਰੇਲੀਆ ਦੀ, ਸ਼ਰਮਾ ਜੀ, ਆਸਟ੍ਰੇਲੀਆ ਕਹਿੰਦੇ ਸਭ ਤੋਂ ਪਹਿਲਾਂ ਆਸਟ੍ਰੇਲੀਆ ਨੇ ਇਹ ਕਦਮ ਪੁੱਟਿਆ ਵੀ ਜਿਹੜੇ ਬੱਚੇ ਨੇ ਉਹਨਾਂ ਦੇ ਲਈ ਸੋਸ਼ਲ ਮੀਡੀਆ ਟੋਟਲੀ ਬੈਨ ਕਰ ਦਿੱਤਾ ਜੀ। ਬਿਲਕੁਲ ਪ੍ਰਵੀਨ ਜੀ, ਕਈ ਮੁਲਕ ਇਸ ਨੂੰ ਲੈ ਕੇ ਗੰਭੀਰ ਨੇ। ਕਈ ਮੁਲਕਾਂ ਨੇ 15 ਸਾਲ 16 ਸਾਲ ਤੱਕ ਦੇ ਬੱਚਿਆਂ ਦੇ ਲਈ ਇਹ ਨਿਯਮ ਬਣਾਏ ਨੇ। ਜੇ ਸੋਸ਼ਲ ਸਾਈਟ ਤੇ ਉਹਨਾਂ ਨੇ ਅਕਾਊਂਟ ਬਣਾਉਣਾ ਹੈ, ਕੁਛ ਦੇਖਣਾ ਹੈ, ਤਾਂ ਮਾਪਿਆਂ ਦੀ ਮਨਜ਼ੂਰੀ, ਸਹਿਮਤੀ ਜ਼ਰੂਰੀ ਹੈ, ਉਹਨਾਂ ਦੀ ਹਾਜ਼ਰੀ ਜ਼ਰੂਰੀ ਹੈ। ਕਈ ਤਰ੍ਹਾਂ ਦੇ ਨਿਯਮ ਬਣਾਏ। ਪਰ ਆਸਟ੍ਰੇਲੀਆ ਇੱਕ ਅਜਿਹਾ ਮੁਲਕ ਸੀ ਜਿਹਨੇ ਪਹਿਲ ਕਦਮੀ ਕਰਦਿਆਂ ਹੋਇਆਂ 16 ਸਾਲ ਤੱਕ ਦੇ ਜਵਾਕਾਂ ਦੇ ਲਈ ਸੋਸ਼ਲ ਸਾਈਟਸ ਕਾਫੀ, ਖਾਸ ਕਰਕੇ ਜਿਵੇਂ ਸਨੈਪਚੈਟ ਹੈ, ਫੇਸਬੁੱਕ ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ, ਇਹ ਜਿਹੀਆਂ ਕਿੰਨੀਆਂ ਹੀ ਸਾਈਟ ਸੀਗੀਆਂ ਜਿਹੜੀਆਂ ਉਹਨਾਂ ਨੇ ਪੂਰਨ ਬੈਨ ਕਰਤੀਆਂ ਸੀ। ਸਿਰਫ YouTube ਨੂੰ ਓਪਨ ਰੱਖਿਆ ਸੀ ਥੋੜਾ, ਤੇ ਉਹ 'ਚ ਵੀ ਉਹਨਾਂ ਨੂੰ ਸੀਗਾ ਕਿ ਚਲੋ ਬੱਚਿਆਂ ਨੇ ਕੋਈ ਸਟੱਡੀ ਵਾਲੀਆਂ, ਕੋਈ ਸਮਝ ਵਾਲੀਆਂ ਕੁਛ ਚੀਜ਼ਾਂ ਦੇਖਣੀਆਂ। ਪਰ ਉਹਨਾਂ ਨੂੰ ਉੱਥੇ ਵੀ ਹੁਣ ਇਹ ਖਤਰਾ ਮਹਿਸੂਸ ਹੋਇਆ ਕਿ ਜਿਹੜੇ 68% ਬੱਚੇ ਨੇ ਉਹ ਐਲਗੋਰਿਦਮ ਦੇ ਸ਼ਿਕਾਰ ਹੋ ਰਹੇ ਨੇ। ਮਤਲਬ ਇਹ ਤਾਂ ਆਪਾਂ ਵੀ ਜਾਣਦੇ ਹਾਂ ਪ੍ਰਵੀਨ ਜੀ ਕਿ ਮੰਨ ਲਓ ਮੈਂ ਹੁਣ ਸੰਸਦ 'ਚ ਬਹਿਸ ਚੱਲਦੀ ਹੈ ਸਾਡੇ ਮਾਨਸੂਨ ਸੈਸ਼ਨ ਦੀ, ਮੈਂ ਸੁਣਨਾ ਚਾਹਾਂ ਕਿ ਉਹਨੇ ਕੀ ਕਿਹਾ, ਮੈਂ ਵਿਰੋਧੀ ਧਿਰ ਦੇ ਲੀਡਰ ਨੂੰ ਸੁਣਨਾ ਚਾਹਾਂ ਕਿ ਉਹਨੇ ਕੀ ਕਿਹਾ, ਮੈਂ ਕਿਸੇ ਹੋਰ ਆਪਣੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਦੀ ਤਕਰੀਰ ਸੁਣਨਾ ਚਾਹਾਂ ਕਿ ਉਹਨਾਂ ਨੇ ਸੰਸਦ 'ਚ ਕੀ ਕਿਹਾ। ਮੈਂ ਇੱਕ ਵੀਡੀਓ ਦੇਖ ਲਵਾਂ, ਉਹ ਤੋਂ ਬਾਅਦ ਥੱਲੇ ਕਤਾਰ ਲੱਗ ਜੂਗੀ ਆਪਣੇ ਆਪ ਹੀ। ਮੈਨੂੰ ਉਸ ਤਰ੍ਹਾਂ ਦੀਆਂ ਵੀਡੀਓ ਸਾਰੀਆਂ ਸੰਸਦ ਦੀਆਂ ਆਉਣ ਲੱਗ ਜਾਣਗੀਆਂ, ਹੈ ਨਾ। ਮੈਂ ਕੋਈ ਹਿੰਸਕ ਦ੍ਰਿਸ਼ ਦੇਖ ਲਵਾਂ, ਮੈਂ ਕਿਤੇ ਕੋਈ ਕਮੇਡੀ ਵਾਲਾ ਦ੍ਰਿਸ਼ ਦੇਖ ਲਵਾਂ, ਹੈ ਨਾ,
ਤੇ ਉਹ ਸਾਰੀਆਂ ਵੀਡੀਓ ਦਾ ਢੇਰ ਉਹੀ ਜਿਹਾ ਦਾ ਲੱਗ ਜੂਗਾ, ਤੁਹਾਡੇ ਮੂਹਰੇ ਪਰੋਸ ਦੂਗਾ ਉਹ ਸਾਰਾ ਕੁਝ। ਤੋ ਇਸ ਸਥਿਤੀ ਦੇ ਵਿੱਚ ਉਹਨਾਂ ਨੂੰ ਇਹ ਫਿਕਰ ਲੱਗਾ ਕਿ ਜੇ ਬੱਚੇ ਦੇ ਮੂਹਰੇ ਗਲਤੀ ਨਾਲ ਕੋਈ ਹਲਕਾ ਕੰਟੈਂਟ, ਕੋਈ ਹਿੰਸਕ ਕੰਟੈਂਟ, ਕੋਈ ਕੰਟੈਂਟ ਕੁਛ ਜਿਹਾ ਆ ਜਾਂਦਾ ਤੇ ਉਹਨੇ ਇੱਕ ਵਾਰ ਖੋਲ ਕੇ ਦੇਖ ਲਿਆ ਤਾਂ ਉਹਦੇ ਮੂਹਰੇ ਤੋਂ ਭੰਡਾਰ ਆ ਜਾਣਾ, ਤੇ ਫਿਰ ਬੱਚੇ ਆਪਣੇ ਏਮ ਤੋਂ ਭਟਕਦੇ ਨੇ, ਆਪਣੇ ਟਾਰਗੇਟ ਤੋਂ ਭਟਕਦੇ ਨੇ, ਹੈ ਨਾ, ਆਪਣੀਆਂ ਮੰਜ਼ਿਲਾਂ ਤੋਂ ਦੂਰ ਹੋ ਜਾਂਦੇ ਨੇ। ਉਹਨਾਂ ਤੇ ਮਾਨਸਿਕ ਅਸਰ ਪੈਂਦਾ, ਸਰੀਰਕ ਅਸਰ ਪੈਂਦਾ, ਨੀਂਦ ਪ੍ਰਭਾਵਿਤ ਹੁੰਦੀ ਹੈ, ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਸੋ ਆਸਟ੍ਰੇਲੀਆ ਨੇ ਇਹਨੂੰ ਬੜੀ ਗੰਭੀਰਤਾ ਨਾਲ ਲਿਆ, ਚਾਹੇ ਬਹੁਤ ਦੇਰ ਹੋ ਗਈ ਹੈ ਹੁਣ। ਸਹੀ ਹੈ, ਅਸੀਂ ਇਹਨਾਂ ਸਾਈਟਸ ਦੀ ਸਾਈਕੀ ਪੜ੍ਹਨ ਚ ਬਹੁਤ ਲੇਟ ਹੋ ਗਏ ਆ, ਤੇ ਪਰ ਆਸਟ੍ਰੇਲੀਆ ਨੇ ਉਹ ਪਹਿਲ ਕਦਮੀ ਕੀਤੀ ਆ ਜੀ। ਉਹ ਕਹਿੰਦੇ ਵੀ ਜੇ ਇਹ ਸਾਈਟ ਸਣੇ YouTube ਤੇ ਬਾਕੀ ਸਾਰੀਆਂ ਸੋਸ਼ਲ ਸਾਈਟ ਕੋਈ ਅਜਿਹੀ ਅਣਗਹਿਲੀ ਕਰਦਿਆਂ ਪਾਏ ਗਏ ਕਿ 15 ਸਾਲ ਤੋਂ ਘੱਟ ਬੱਚਿਆਂ ਵਾਲੀਆਂ ਦੇ ਮੋਬਾਈਲਾਂ ਦੇ ਉੱਤੇ ਚੀਜ਼ਾਂ ਖੁੱਲ ਗਈਆਂ ਜਾਂ ਉਹਨਾਂ ਦੀ ਪਹੁੰਚ ਆ ਗਈਆਂ, 400 ਕਰੋੜ ਰੁਪਏ ਤੱਕ ਦਾ ਜੁਰਮਾਨਾ ਹੈ। ਤੇ ਉਹਨਾਂ ਦਾ ਸਖਤੀ ਕਰਤੀ। ਇਹ ਤੋਂ ਇਲਾਵਾ ਮੈਂ ਇਟਲੀ ਦੀ ਦੇਖ ਰਿਹਾ ਸੀ, 14 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਸਾਈਟ ਅਕਾਊਂਟ ਬਣਾਉਣ ਤੋਂ ਪਹਿਲਾਂ ਮਾਂ ਪਿਓ ਦੀ ਮਨਜ਼ੂਰੀ ਲੈਣ। ਫਰਾਂਸ 15 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਲਈ ਪੇਰੈਂਟਸ ਦੀ ਮਨਜ਼ੂਰੀ ਜ਼ਰੂਰੀ ਹੈ। ਨਾਰਵੇ ਸੋਸ਼ਲ ਮੀਡੀਆ ਇਸਤੇਮਾਲ ਦੇ ਲਈ ਉਮਰ ਸੀਮਾ 13 ਤੋਂ ਵਧਾ ਕੇ 15 ਕਰਤੀ, ਹੈ ਨਾ। ਜਰਮਨੀ 16 ਸਾਲ ਤੋਂ ਘੱਟ ਬੱਚੇ ਮਾਪਿਆਂ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਚਲਾ ਸਕਦੇ। ਬ੍ਰਿਟੇਨ। ਸੋ ਇਹਨਾਂ ਮੁਲਕਾਂ ਨੇ ਪਹਿਲ ਕਦਮ ਕੀਤੀ, ਪਰ ਸਾਡੇ ਵਾਲੇ ਗੱਲੇ ਨਹੀਂ ਕਰਦੇ ਬਈ, ਕਿਉਂਕਿ ਡਾਟਾ ਫਾਟਾ ਜਿੰਨਾ ਚੱਲੂਗਾ ਆਪਣੇ ਮਿੱਤਰ ਨੂੰ ਮੁਨਾਫਾ ਹੋਊਗਾ, ਮਿੱਤਰਾਂ ਦੀ ਦੁਕਾਨ ਹੈ, ਸੋ ਇਸ ਲਈ ਚੱਲਣ ਦਿਓ ਸਾਰਾ ਕੁਝ। ਬਿਲਕੁਲ। ਸੋ ਅਫਸੋਸ ਇੱਧਰ ਸੋਚਦੇ ਨਹੀਂ ਗਏ। ਉਹ ਅਸੀਂ ਕਹਿੰਦੇ ਹਾਂ ਸਾਡੇ ਕੋਲ ਪੁਰਾਣਾ ਗਿਆਨ ਪਿਆ, ਗੁਰੂਕੁਲ ਵਾਲਾ ਗਿਆਨ ਹੈ, ਸਾਡੇ ਕੋਲ ਸਾਰੀ ਵਿਦਵਤਾ ਹੈ, ਫਿਰ ਉਸ ਨੂੰ ਲਿਆਓ ਨਾ ਧਰਾਤਲ ਤੇ, ਲੋਕਾਂ ਨੂੰ ਗ੍ਰੰਥਾਂ, ਵੇਦਾਂ, ਪੁਸਤਕਾਂ, ਕਿਤਾਬਾਂ, ਸ਼ਬਦਾਂ, ਅੱਖਰਾਂ ਨਾਲ ਜੋੜੋ ਤਾਂ ਸਹੀ। ਇਹ ਤਾਂ ਸਗੋਂ ਉਲਟਾ ਹੋਰ ਵਹਿਣ ਚੱਲ ਰਿਹਾ ਜੀ। ਇਹ ਤਾਂ ਜਿਹੜੇ ਬੰਦਿਆਂ ਨੇ ਕੋਈ ਇਤਿਹਾਸ ਦੇ ਵਿੱਚ ਕੋਈ ਪ੍ਰਾਪਤੀ ਨਹੀਂ, ਕੋਈ ਕੁਰਬਾਨੀ ਨਹੀਂ, ਤਾਂ ਉਹਨਾਂ ਨੂੰ ਪੜ੍ਹਾ ਰਹੇ ਨੇ। ਇਹ ਤਾਂ ਹੋਰ ਸਗੋਂ ਬੱਚਿਆਂ ਦੇ ਵਿੱਚ ਨਕਲੀ ਹੀਰੋ ਪੈਦਾ ਕਰ ਰਹੇ ਨੇ। ਹੋਰ ਜਿਹੜਾ ਐਜੂਕੇਸ਼ਨਲ ਸਿਸਟਮ ਆ, ਜਿਹੜਾ ਢਾਂਚਾ ਸਿੱਖਿਆ ਦਾ, ਉਹਨੂੰ ਹੋਰ ਸਗੋਂ ਪਲੀਤ ਕਰ ਰਹੇ ਨੇ, ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵਾੜ ਕੇ, ਜਿਹੜੇ ਜਿਨ੍ਹਾਂ ਦਾ ਇਤਿਹਾਸ ਜਾਂ ਜਿਹੜੇ ਖਿੱਤੇ ਦਾ, ਹਾਂਜੀ, ਜਿਹੜੇ ਗੁਰੂਗੁਰੂ ਬਣ ਕੇ ਜੇ ਜਾਂਦਾ ਸੀ ਕੰਮ ਕਰਕੇ ਫਿਰ ਜੇ ਆ ਜਾਂਦਾ ਸੀ। ਬਿਲਕੁਲ ਬਿਲਕੁਲ। ਇਹਨਾਂ ਨੇ ਇੱਧਰ ਕਿੱਧਰ ਧਿਆਨ ਦੇਣਾ। ਨਾਲੇ ਤੁਸੀਂ ਮਿੱਤਰਾਂ ਦੀ ਗੱਲ ਕਹਿ ਤਾਂ ਦਿੱਤੀ, ਹੁਣ ਮਿੱਤਰਾਂ ਦੇ ਗਾਹਕ ਥੋੜ੍ਹਾ ਖਰਾਬ ਕਰਨੇ ਫਿਰ, ਜਿਸ ਤਰ੍ਹਾਂ ਦੀਆਂ ਪਾਬੰਦੀਆਂ ਲਾਤੀਆਂ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।